ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ, ਫਿਰ ਕਰਾਂਗੇ ਕਿ ਅਹਿਮ ਖਬਰਾਂ ਤੇ ਚਰਚਾ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਤੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਉਹਨਾਂ ਦੇ ਨਾਲ 408-272-2500 ਤੇ ਗੱਲ ਕਰ ਸਕਦੇ ਹੋ। ਨਾਲ ਹੀ ਕਵਰਡ ਕੈਲੀਫੋਰਨੀਆ ਬਾਬਤ ਕਿਸੇ ਵੀ ਤਰ੍ਹਾਂ ਦੀ ਪੈਨਲਟੀ ਤੋਂ ਬਚਣਾ ਚਾਹੁੰਦੇ ਹੋ ਜਾਂ ਫਿਰ ਆਪਣੀ ਕੋਈ ਵੀ ਪਾਲਿਸੀ ਚੇਂਜ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ, ਕੋਈ ਪੁੱਛਣਾ ਤੁਸੀਂ US ਇਮੀਗ੍ਰੇਸ਼ਨ ਬਾਬਤ, ਤਾਂ ਇਹਨਾਂ ਦੇ ਨਾਲ 415-909-0503 ਤੇ ਗੱਲ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ, ਮੀਰੀ ਪੀਰੀ ਸੇਵਾ ਸੁਸਾਇਟੀ ਵਾਲੇ ਫਰੈਜ਼ਨੋ ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਸ਼ਰਮਾ ਜੀ, ਖਬਰਾਂ ਦੇ ਵੱਲ ਅੱਗੇ, ਜਦੋਂ ਤੁਸੀਂ ਇਹਨਾਂ ਗੱਲਾਂ ਬਾਬਤ ਲੋਕਾਂ ਨੂੰ ਦੱਸਦੇ ਰਹਿੰਦੇ ਆ ਜਾਂ ਚਰਚਾ ਕਰਦੇ ਰਹਿੰਦੇ ਤਾਂ ਤੁਹਾਡੇ ਵਰਗੇ ਪੱਤਰਕਾਰਾਂ ਸਮੇਤ ਕਈ ਹੋਰਾਂ ਲੋਕਾਂ ਨੂੰ ਟਾਰਗੇਟ ਕੀਤਾ ਜਾਂਦਾ, ਟਰੋਲ ਕੀਤਾ ਜਾਂਦਾ, ਮਜ਼ਾਕ ਉਡਾਇਆ ਜਾਂਦਾ ਹਰ ਤਰੀਕੇ ਦਾ। ਪਰ ਹੁਣ ਇੱਕ ਰਿਪੋਰਟ ਆਈ ਹੈ। ਇਹ ਰਿਪੋਰਟ ਦੇ ਵਿੱਚ ਖੁਲਾਸਾ ਇਹ ਹੋਇਆ ਕਿ ਮਾਨ ਦੀਆਂ ਹੀ ਕੋਠੀਆਂ ਚੋਂ ਮਾਨ ਸਰਕਾਰ ਦੀ ਹੋ ਰਹੀ ਹੈ ਖੂਫੀਆ ਨਿਗਰਾਨੀ। ਹੁਣ ਮੇਰੀ ਸਮਝੋ ਗੱਲ ਇਹ ਬਾਹਰ ਹੈ ਵੀ ਮੁੱਖ ਮੰਤਰੀ ਸਾਹਿਬ ਕੋਲੇ ਤਾਂ ਕੋਠੀ ਇੱਕ ਹੈ ਤੇ ਫਿਰ ਕੋਠੀਆਂ ਚੋਂ ਖੂਫੀਆ ਨਿਗਰਾਨੀ ਕਿਵੇਂ ਹੋਗੀ? ਪ੍ਰਵੀਨ ਜੀ, ਇਹ ਚਰਚਾ ਪੰਜਾਬ ਦੇ ਵਿੱਚ ਉਸ ਦਿਨ ਤੋਂ ਸ਼ੁਰੂ ਹੋ ਗਈ ਸੀ ਜਦੋਂ ਰਾਘਵ ਚੱਡਾ ਦੀ ਐਂਟਰੀ ਹੋ ਗਈ ਸੀ ਪੰਜਾਬ 'ਚ। ਜੀ ਜੀ। ਤੇ ਰਾਘਵ ਚੱਡਾ ਦੇ ਰੂਪ 'ਚ ਸਰਕਾਰ ਬਣਨ ਤੋਂ ਬਾਅਦ ਜਿਵੇਂ ਉਸਨੂੰ ਰਾਜ ਸਭਾ ਭੇਜਣਾ ਤੇ ਫਿਰ ਉਸਨੂੰ ਚੇਅਰਮੈਨ ਲਾਉਣ ਦੀ ਲਈ ਕਵਾਇਦ ਚਲਾਉਣਾ। ਬੇਸ਼ੱਕ ਉਹ ਰਸਮੀ ਤੌਰ ਤੇ ਚੇਅਰਮੈਨ ਨਹੀਂ ਬਣੇ, ਪਰ ਓਵਰਆਲ ਉਹੀ ਚੇਅਰਮੈਨ ਨੇ ਸਾਰੇ ਪੰਜਾਬ ਦੇ। ਜੀ ਤੇ ਉਹਨਾਂ ਦੀ ਟੀਮ ਹੀ ਪੰਜਾਬ ਸਾਰਾ ਕੁਝ ਦੇਖ ਰਹੀ ਹੈ। ਇਹ ਲੰਬੇ ਸਮੇਂ ਤੋਂ ਪੰਜਾਬ ਦੀ ਸਿਆਸਤ 'ਚ ਚਰਚਾ ਚੱਲ ਰਹੀ ਹੈ। ਫਿਰ ਕੋਠੀ ਅਲਾਟ ਦਾ ਮਾਮਲਾ ਆਇਆ ਕਿ ਜੀ ਉਹਨਾਂ ਦੀ ਕੋਠੀ 'ਚ ਬਕਾਇਦਾ ਮਤਲਬ ਬੈਰਕਾਂ ਬਣੀਆਂ ਨੇ, ਟਾਵਰਾਂ ਬਣੀਆਂ ਨੇ, ਸੁਰੱਖਿਆ ਘੇਰਾ ਬਣਿਆ। ਖੂਬ ਚਰਚਾ ਚੱਲੀ। ਫਿਰ ਚਰਚਾ ਚੱਲੀ ਜੀ ਮੁੱਖ ਮੰਤਰੀ ਨਾਂ ਤੇ ਇੱਕ ਕੋਠੀ ਆ ਜੀ, ਉਸ ਕੋਠੀ 'ਚ ਪੂਰਾ ਦਿੱਲੀ ਦਾ ਤੰਤਰ ਬੈਠਾ ਜੀ, ਮੀਡੀਆ ਬੈਠਾ ਜੀ, ਗੱਡੀਆਂ ਦੇ ਕਾਫਲੇ ਜੀ ਮੁੱਖ ਮੰਤਰੀ ਵਾਲੇ ਉਹਨਾਂ ਨਾਲ ਚੱਲਦੇ। ਸੋ ਇਹ ਚਰਚਾਵਾਂ ਅਧਿਕਾਰੀਆਂ 'ਚ, ਸਿਆਸੀ ਗਲਿਆਰਿਆਂ 'ਚ ਖੂਬ ਚੱਲਦੀ ਆ ਰਹੀ ਹੈ। ਉਹਦੀ ਗਾਹੇ ਬਗਾਏ ਕਈ ਤੱਥ, ਕਈ ਰਿਪੋਰਟਾਂ, ਕਈ ਹਕੀਕਤ ਵੀ ਸਾਹਮਣੇ ਆਉਂਦੀਆਂ ਰਹੀਆਂ। ਬਿਲਕੁਲ ਸਹੀ। ਪਰ ਅੱਜ ਆਪਾਂ ਜਿਸ ਹਵਾਲੇ ਨਾਲ ਗੱਲ ਕਰ ਰਹੇ ਹਾਂ, ਅਜੀਤ ਅਖਬਾਰ ਦੀ ਪਹਿਲੇ ਪੰਨੇ ਤੇ ਹਰਕਮਲਜੀਤ ਭਾਜੀ ਹੋਰਾਂ ਦੀ ਰਿਪੋਰਟ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ। ਠੀਕ ਹੈ। ਉਹਨਾਂ ਨੇ ਇੱਕ ਮਤਲਬ ਅੰਕੜਾ ਭਰਪੂਰ, ਤੱਥ ਭਰਪੂਰ, ਘਟਨਾਵਾਂ ਦੇ ਹਵਾਲੇ ਨਾਲ ਬਿਨਾਂ ਅਧਿਕਾਰੀਆਂ ਦੇ ਨਾਮ ਛਾਪੇ ਰਿਪੋਰਟ ਜਨਤਕ ਕੀਤੀ ਆ ਕਿ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ ਇੱਕ ਜਾਂ ਦੋ ਨਹੀਂ 5 ਕੋਠੀਆਂ ਨੇ। ਤੇ ਉਹਨਾਂ 5 ਕੋਠੀਆਂ ਚੋਂ ਇੱਕ ਕੋਠੀ 'ਚ ਮੁੱਖ ਮੰਤਰੀ ਸਾਹਿਬ ਖੁਦ ਰਹਿੰਦੇ ਨੇ ਜੀ। ਇੱਕ ਕੋਠੀ ਦੇ ਵਿੱਚ ਉਹਨਾਂ ਦਾ ਆਮਲਾ ਫਾਲਾ, ਸਾਰਾ ਸਟਾਫ, ਦੇਖ ਰੇਖ ਜੋ ਉਹਨਾਂ ਦੀ ਲੋੜ ਹੈ ਉਹਦੇ ਲਈ ਵਰਤੀ ਜਾਂਦੀ ਆ। ਠੀਕ ਹੈ। 3 ਕੋਠੀਆਂ ਕਹਿੰਦੇ ਦਿੱਲੀ ਦੇ ਹਵਾਲੇ ਨੇ, ਦਿੱਲੀ ਦੀਆਂ ਟੀਮਾਂ ਦੇ ਹਵਾਲੇ ਨੇ। ਤੇ ਉਹ ਦਿੱਲੀ ਦੀਆਂ ਟੀਮਾਂ ਪੜਦਿਆਂ ਓਲੇ ਰਹਿ ਕੇ ਕੀ ਕਰਦੀਆਂ ਨੇ, ਇਹ ਜਾਣਕਾਰੀ ਮੁੱਖ ਮੰਤਰੀ ਸਾਹਿਬ ਨੂੰ ਵੀ ਨਹੀਂ। ਪਰ ਹਰਕਮਲਜੀਤ ਭਾਜੀ ਹੋਰਾਂ ਦੀ ਅਜੀਤ ਦੀ ਇਹ ਰਿਪੋਰਟ ਕਹਿੰਦੀ ਆ ਕਿ ਉਸ ਕੋਠੀਆਂ ਚੋਂ ਨਿਕਲ ਕੇ ਬੰਦੇ ਸਰਕਾਰੀ ਮੀਟਿੰਗਾਂ 'ਚ ਬੈਠਦੇ ਨੇ। ਠੀਕ ਹੈ। ਵੱਡੇ ਅਧਿਕਾਰੀਆਂ ਨਾਲ ਬੈਠਦੇ ਨੇ, ਮੰਤਰੀਆਂ ਦੀਆਂ ਮੀਟਿੰਗਾਂ 'ਚ ਹਾਜ਼ਰ ਹੁੰਦੇ ਨੇ, ਜਿਹੜਾ ਕਿ ਸੰਵਿਧਾਨਕ ਤੌਰ ਤੇ ਗੈਰ ਕਾਨੂੰਨੀ ਹੈ, ਸੰਵਿਧਾਨਕ ਤੌਰ ਤੇ ਸਹੀ ਨਹੀਂ ਹੈ। ਠੀਕ ਹੈ। ਜਿਹੜਾ ਇੱਕ ਐਕਟ ਹੈ ਕਿ ਆਫੀਸ਼ੀਅਲ ਸੀਕ੍ਰੇਟ ਐਕਟ, ਇਹ ਉਹਦੀ ਸਿੱਧੀ ਉਲੰਘਣਾ ਹੈ। ਜੀ ਜੀ। ਕਿ ਮੈਂ ਪੰਜਾਬ ਦੇ, ਦੇਸ਼ ਦੇ ਹੱਕਾਂ ਨੂੰ ਆਪਣੇ ਇਸ ਅਹੁਦੇ ਦੀ ਸੰਵਿਧਾਨਕ ਵਰਤੋਂ ਕਰਦਿਆਂ ਸਾਰਾ ਕੁਝ ਗੁਪਤ ਰੱਖੂੰਗਾ, ਇਹ ਉਹਦੀ ਸਿੱਧੀ ਉਲੰਘਣਾ ਕਿ ਮੰਤਰੀ ਤੋਂ ਪਹਿਲਾਂ ਸਰਕਾਰੀ ਫਾਈਲ ਦਿੱਲੀ ਵਾਲੀ ਟੀਮ ਫਰੋਲ ਰਹੀ ਹੁੰਦੀ ਹੈ ਤੇ ਉਸ ਅਫਸਰ ਦੇ ਸਾਹਮਣੇ ਫਰੋਲ ਰਹੀ ਹੁੰਦੀ ਹੈ ਜਿਹੜਾ ਅਫਸਰ ਜਾਣਦਾ ਨਹੀਂ ਕਿ ਇਹ ਬੰਦਾ ਕੌਣ ਹੈ। ਹੁਣ ਹਰਕਮਲਜੀਤ ਭਾਜੀ ਹੋਰਾਂ ਦੀ ਜੇਕਰ ਮੈਂ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂ ਤਾਂ ਉਸ ਤੋਂ ਪਹਿਲਾਂ ਮੈਂ ਇਹ ਗੱਲ ਕਰਨਾ ਚਾਹੁੰਦਾ ਕਿ ਇਹ ਅਜੀਤ ਦੀ ਰਿਪੋਰਟ ਹੈ। ਠੀਕ ਹੈ। ਤੇ ਅੱਜ ਕੱਲ ਅਜੀਤ ਦਾ 36 ਦਾ ਅੰਕੜਾ ਸਰਕਾਰ ਨਾਲ।
ਜੀ ਹੈ। ਇਸ ਲਈ ਇਹ ਵੀ ਮੰਨਿਆ ਜਾ ਸਕਦਾ ਕਿ ਇਹ ਤਾਂ ਜਾਣ ਕੇ ਇਸ ਤਰ੍ਹਾਂ ਦੀ ਖਬਰ ਪ੍ਰਕਾਸ਼ਿਤ ਕਰਦੇ ਨੇ ਕਿ ਸਰਕਾਰ ਨਾਲ ਇਹਨਾਂ ਦੀ ਬਣਦੀ ਨਹੀਂ। ਸਵਾਲ ਇਹ ਹੈ ਕਿ ਜੇਕਰ ਇਹ ਖਬਰ ਆਈ ਹੈ ਤਾਂ ਸਰਕਾਰ ਇਹਦਾ ਸਪਸ਼ਟੀਕਰਨ ਦੇਵੇ, ਇਹਦਾ ਪੱਖ ਰੱਖੇ ਕਿ ਹਾਂ ਇਹ ਚੀਜ਼ ਨਹੀਂ ਹੈ, ਝੂਠ ਹੈ ਫਿਰ। ਜੀ ਜੀ। ਸੋ ਇਸ ਲਈ ਮੈਂ ਰਿਪੋਰਟ ਰੱਖ ਰਿਹਾ ਜੀ। ਹਰਕਮਲਜੀਤ ਹੋਰਾਂ ਦੀ ਰਿਪੋਰਟ ਕਹਿੰਦੀ ਕਿ ਦਿੱਲੀ ਤੋਂ ਆਏ ਮਾਹਿਰਾਂ ਦਾ ਪੰਜਾਬ ਪ੍ਰਸ਼ਾਸਨ ਦਖਲ ਚਰਚਾ ਦਾ ਵਿਸ਼ਾ ਬਣਿਆ ਹੋਇਆ। ਠੀਕ ਹੈ। ਤੇ ਮੁੱਖ ਸਕੱਤਰ ਤੇ ਦੂਜੇ ਸੀਨੀਅਰ ਅਧਿਕਾਰੀਆਂ ਨਾਲ ਇਹ ਸਿੱਧੀਆਂ ਮੀਟਿੰਗਾਂ ਕਰਦੇ ਨੇ, ਸਿੱਧੀਆਂ ਉਹਨਾਂ ਮੀਟਿੰਗਾਂ ਸ਼ਾਮਲ ਹੁੰਦੇ ਨੇ। ਪ੍ਰਸ਼ਾਸਨ ਨੂੰ ਦਿਸ਼ਾ ਦੇਣ ਤੇ ਨੀਤੀਗਤ ਫੈਸਲਿਆਂ ਲਈ ਕੌਣ ਅਧਿਕਾਰਤ ਹੈ ਕਿਸੇ ਨੂੰ ਨਹੀਂ ਪਤਾ ਕਹਿੰਦੇ। ਠੀਕ ਹੈ। ਉਹ ਕਹਿੰਦੇ ਜੀ ਕੁਝ ਕਥਿਤ ਮਾਹਰ, ਇਹ ਆਪਣੇ ਆਪ ਨੂੰ ਮਾਹਰ ਦੱਸਦੇ ਨੇ, ਅਸੀਂ ਇਹ ਜਿਹੜੀ ਮੀਟਿੰਗ 'ਚ ਬੈਠੇ ਹਾਂ ਅਸੀਂ ਇਸ ਵਿਸ਼ੇ ਦੇ ਮਾਹਰ ਹੈ, ਸਾਡੀ ਨਿਯੁਕਤੀ ਦਿੱਲੀ ਤੋਂ ਹੋਈ ਹੈ, ਕੇਜਰੀਵਾਲ ਤੇ ਰਾਘਵ ਚੱਡਾ ਜੀ ਨੇ ਕੀਤੀ ਵੀ ਹੈ ਕਹਿੰਦੇ। ਠੀਕ ਹੈ। ਕਥਿਤ ਮਾਹਰ ਕਹਿੰਦੇ ਪੰਜਾਬ ਪ੍ਰਸ਼ਾਸਨ ਨੂੰ ਦਿਸ਼ਾ ਵੀ ਦਿੰਦੇ ਨੇ ਤੇ ਉਹਨਾਂ ਦੇ ਨੀਤੀ ਘਾੜੇ ਵੀ ਬਣੇ ਹੋਏ ਨੇ, ਨੀਤੀਆਂ ਵੀ ਇਹ ਘੜਦੇ ਨੇ। ਮੰਤਰੀਆਂ ਤੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਸਿੱਧੀਆਂ ਬੈਠਕਾਂ ਕਰਦੇ ਨੇ, ਉਹਨਾਂ ਬੈਠਕਾਂ 'ਚ ਵਿਚਾਰ ਵਟਾਂਦਰਾ ਕਰਦੇ ਨੇ, ਆਪਣੀ ਰਾਏ ਰੱਖਦੇ ਨੇ ਤੇ ਚਾਹੁੰਦੇ ਨੇ ਕਿ ਜੋ ਅਸੀਂ ਨਸੀਹਤ ਦਿੱਤੀ ਆ ਉਹੀ ਲਾਗੂ ਹੋਵੇ। ਤੇ ਇਹੀ ਨਹੀਂ ਕਹਿੰਦੇ, ਸਰਕਾਰੀ ਫਾਈਲਾਂ ਵੀ ਫਰੋਲਦੇ ਨੇ, ਜਿਹੜਾ ਇਹਨਾਂ ਨੂੰ ਬਿਲਕੁਲ ਵੀ ਅਧਿਕਾਰ ਨਹੀਂਗਾ। ਵਿਭਾਗੀ ਫਾਈਲਾਂ ਵੀ ਫਰੋਲਦੇ ਨੇ ਜੀ। ਇਹ ਕਹਿੰਦੇ ਕਿ ਸਾਡੇ ਅਦਾਰੇ ਨਾਲ ਗੱਲ ਕਰਦਿਆਂ, ਇਸ ਅਖਬਾਰ ਨਾਲ, ਅਜੀਤ ਨਾਲ ਗੱਲ ਕਰਦਿਆਂ ਕਈ ਉੱਚ ਅਧਿਕਾਰੀਆਂ ਨੇ ਗੱਲ ਮੰਨੀ ਕਿ ਹਾਂ ਜੀ ਇਹ ਸਾਡੀਆਂ ਮੀਟਿੰਗਾਂ 'ਚ ਸਿੱਧੇ ਆ ਕੇ ਬਹਿ ਜਾਂਦੇ ਨੇ ਤੇ ਅਸੀਂ ਕਹਿੰਦੇ ਜਾਣਦੇ ਵੀ ਨਹੀਂ ਹੁੰਦੇ। ਅਧਿਕਾਰੀ ਕਹਿੰਦੇ ਅਸੀਂ ਜਾਣਦੇ ਵੀ ਨਹੀਂ ਹੁੰਦੇ ਕਿ ਵਿਅਕਤੀ ਕੌਣ ਹੈ, ਇਹਦਾ ਕੀ ਅਹੁਦਾ ਹੈ, ਕੀ ਰੁਤਬਾ ਹੈ, ਕਿਸ ਨਾਤੇ ਬੈਠਾ ਮੀਟਿੰਗ 'ਚ। ਤੇ ਕਹਿੰਦੇ ਇਹ ਸਾਰਾ ਕੁਛ ਕਥਿਤ ਮਾਹਰ ਆਪਣੀ ਫਿਰ ਰਾਏ ਰੱਖਦੇ ਨੇ, ਮੰਤਰੀ ਉਹਨਾਂ ਨੂੰ ਪੁੱਛ ਕੇ ਫੈਸਲੇ ਲੈਂਦੇ ਨੇ, ਉਹਨਾਂ ਦੇ ਕਹੇ ਤੇ ਬੋਲਦੇ ਨੇ। ਤੇ ਕਹਿੰਦੇ ਸਿੱਧਾ ਜੀ ਆਫੀਸ਼ੀਅਲ ਜਿਹੜਾ ਸੀਕ੍ਰੇਟ ਐਕਟ ਹੈ ਉਹਦੀ ਵੀ ਉਲੰਘਣਾ ਤੇ ਸੰਵਿਧਾਨਕ ਤੌਰ ਤੇ ਵੀ ਗਲਤ ਹੈ। ਫਿਰ ਦੂਸਰਾ ਪਹਿਲੂ ਇਹਦੇ ਵਿੱਚ ਆਇਆ, ਉਹ ਕਹਿੰਦੇ ਕਿ ਅਧਿਕਾਰੀਆਂ ਦਾ ਇਹ ਵੀ ਮੰਨਣਾ ਹੈ ਕਿ ਮਾਹਿਰਾਂ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਪਿਛਲੀਆਂ ਸਰਕਾਰਾਂ ਵੀ ਲੈਂਦੀਆਂ ਰਹੀਆਂ ਨੇ। ਠੀਕ ਹੈ। ਮੰਨ ਲਓ ਕੈਪਟਨ ਅਮਰਿੰਦਰ ਦੀ ਸਰਕਾਰ ਹੈ, ਮੰਨ ਲਓ ਬਾਦਲਾਂ ਦੀ ਸਰਕਾਰ ਹੈ, ਮੰਨ ਲਓ ਸੁਖਬੀਰ ਬਾਦਲ ਨੇ, ਮੰਨ ਲਓ ਚੰਨੀ ਨੇ ਜਾਂ ਹੋਰ ਮੰਤਰੀ ਨੇ, ਕਹਿੰਦੇ ਉਹ ਮਾਹਿਰਾਂ ਦੀ ਜਾਂ ਕਿਸੇ ਵਿਸ਼ੇ ਦੇ ਨਿਪੁੰਨ ਵਿਅਕਤੀ ਦੀ ਰਾਏ ਲੈਂਦੇ ਰਹੇ ਨੇ, ਉਹਨਾਂ ਦੀਆਂ ਸੇਵਾਵਾਂ ਲੈਂਦੇ ਰਹੇ ਨੇ। ਪਰ ਉਹ ਕਿਵੇਂ ਲੈਂਦੇ ਨੇ? ਕਹਿੰਦੇ ਮੰਤਰੀ ਨੇ, ਮੁੱਖ ਮੰਤਰੀ ਨੇ ਕਿਸੇ ਵਿਸ਼ੇ ਤੇ ਚਰਚਾ ਕਰ ਲਈ, ਮਾਹਿਰ ਨੂੰ ਖੁਦ ਸੱਦ ਲਿਆ, ਠੀਕ ਹੈ, ਜਾਂ ਉਹਨਾਂ ਕੋਲ ਖੁਦ ਪਹੁੰਚ ਕਰ ਲਈ ਜੀ ਜੀ, ਉਹਦੇ ਨਾਲ ਜੋ ਬਣਿਆ ਉਹਦੇ ਵਿੱਚੋਂ ਕੁਝ ਪੁਆਇੰਟ ਨੋਟ ਕਰਕੇ ਫਿਰ ਉਹ ਆ ਕੇ ਸਾਡੀ ਮੀਟਿੰਗ ਸਾਡੇ ਨਾਲ ਵਿਚਾਰਦੇ, ਨਾ ਕਿ ਮਾਹਿਰ ਨੂੰ ਨਾਲ ਲੈ ਕੇ ਆਉਂਦੇ ਨੇ। ਅੱਛਾ, ਠੀਕ ਹੈ ਜੀ ਜੀ। ਕਿ ਇਸ ਲਈ ਕਹਿੰਦੇ ਕਿ ਉਹ ਸਲਾਹ ਲਈ ਜਾਂਦੀ ਸੀ, ਉਹਨਾਂ ਦੀ ਰਾਏ ਲਈ ਜਾਂਦੀ ਸੀ, ਪਰ ਉਹ ਮੰਤਰੀ ਪੱਧਰ ਤੇ ਸੀ, ਅਧਿਕਾਰੀਆਂ ਨੂੰ ਹੁਕਮ ਦੇਣ ਵਾਲੇ ਪੱਧਰ ਤੇ ਨਹੀਂ ਹੋਈ ਕਦੇ। ਠੀਕ ਹੈ। ਕਹਿੰਦੇ ਇਹ ਪਹਿਲਾ ਮੌਕਾ ਹੈ ਕਿ ਏਦਾਂ ਸਿੱਧਾ ਬੈਠਕਾਂ ਦੇ ਵਿੱਚੋਂ ਆਉਂਦੇ ਨੇ। ਅਸਲ 'ਚ ਕੀ ਹੈ, ਪਿਛਲੇ ਦਿਨੀ ਪ੍ਰਵੀਨ ਜੀ ਇੱਕ ਟਰੱਕ ਯੂਨੀਅਨ ਤੇ ਕਿਸਾਨੀ ਮਸਲਿਆਂ ਦੇ ਉੱਤੇ ਨਾ ਇੱਕ ਬੈਠਕ ਸੀ ਜੀ ਜੀ। ਉਸ ਬੈਠਕ ਦੇ ਵਿੱਚ ਇੱਕ ਨਵਲ ਅਗਰਵਾਲ ਨਾਂ ਦੇ ਵਿਅਕਤੀ ਦੀਆਂ ਫੋਟੋਆਂ ਵੀ ਵਾਇਰਲ ਹੋਈਆਂ ਜੀ ਜੀ, ਹੋਈਆਂ। ਉਹ ਮੀਟਿੰਗ 'ਚ ਬੈਠੇ ਦੀਆਂ ਉਹ ਫੋਟੋਆਂ, ਮਤਲਬ ਕਿ ਕੌਣ ਹੈ ਜੀ, ਕਿਹੜੀ ਉਹਦੇ ਨਾਲ ਬੈਠਾ, ਸੋ ਫੋਟੋਆਂ ਖੂਬ ਵਾਇਰਲ ਹੋਈਆਂ। ਤਦ ਤੋਂ ਇਹ ਮੁੱਦਾ ਹੋਰ ਭਖਿਆ। ਸੋ ਉਸ ਹਵਾਲੇ ਨਵਲ ਅਗਰਵਾਲ ਤੇ ਉਹਦੇ ਸਾਥੀਆਂ ਦੀ ਫੋਟੋਆਂ ਜਦੋਂ ਜਨਤਕ ਹੋਈਆਂ ਤਦ ਉਸ ਤੋਂ ਬਾਅਦ ਮੈਨੂੰ ਲੱਗਦਾ ਹਰਕਮਲਜੀਤ ਜੀ ਹੋਰਾਂ ਨੇ ਇਸ ਤੇ ਫਿਰ ਘੋਖ ਪੜਤਾਲ ਸ਼ੁਰੂ ਕੀਤੀ। ਤਦ ਇਹ ਤੱਥ ਸਾਹਮਣੇ ਆਏ ਕਿ ਮੁੱਖ ਮੰਤਰੀ ਸਾਹਿਬ ਦੇ ਨਾਂ ਦੇ ਉੱਤੇ 1 2 ਨਹੀਂ 5 ਕੋਠੀਆਂ ਨੇ। ਉਹਨਾਂ 5 ਕੋਠੀਆਂ ਦੀ ਵਰਤੋਂ ਚੋਂ 2 ਕੋਠੀਆਂ ਮੁੱਖ ਮੰਤਰੀ ਹੋਰੀ ਵਰਤ ਰਹੇ ਨੇ, ਜੀ ਚੋਂ ਇੱਕ ਖੁਦ ਤੇ ਇੱਕ ਉਹਨਾਂ ਦਾ ਅਮਲਾ ਫਾਲਾ ਜਾਂ ਅਧਿਕਾਰੀ। 3 ਕੋਠੀਆਂ ਕਹਿੰਦੇ ਸਿੱਧੀ ਉਹਨਾਂ ਦੀ ਦਿੱਲੀ ਦੀਆਂ ਸਲਾਹਕਾਰ ਟੀਮਾਂ, ਦਿੱਲੀ ਦੇ ਮਾਹਰ ਉਹਨਾਂ ਦੇ ਕਬਜ਼ੇ ਹੇਠ ਹੈ ਜੀ। ਤੇ ਉਹ ਕਹਿੰਦੇ ਪੜਦੇ ਓਲਿਓ ਰਹਿ ਕੇ ਨੀਤੀਆਂ ਵੀ ਘੜਦੇ ਨੇ ਤੇ ਉੱਥੋਂ ਹੀ ਸਰਕਾਰ ਦੇ ਉੱਤੇ ਨਜ਼ਰਸਾਨੀ ਰੱਖਦੇ ਨੇ। ਨਜ਼ਰਸਾਨੀ ਦਾ ਫਾਰਮੂਲਾ ਇੱਥੋਂ ਤੱਕ ਦੇਖ ਲਓ ਕਿ ਵਿੱਤ ਵਿਭਾਗ ਦੇ ਕੁਝ ਅਧਿਕਾਰੀਆਂ ਨੇ ਇਸ ਅਖਬਾਰ ਦੇ ਹਵਾਲੇ ਨਾਲ ਇਹ ਦਮ ਭਰਿਆ ਕਿ ਐਕਟੀ ਬਜਟ ਵੀ ਉੱਥੋਂ ਹੀ ਬਣ ਕੇ ਆਉਣਾ ਦਿੱਲੀ ਤੋਂ, ਬਜਟ ਦੇ ਫੈਸਲੇ ਵੀ ਉਹ ਕਰਨਗੇ ਜੀ। ਅੱਛਾ, ਤੇ ਇੱਥੋਂ ਹਿਸਾਬ ਲਾ ਲਓ। ਫਿਰ ਇਹਦਾ ਮਤਲਬ ਪੂਰੀ ਨਜ਼ਰਸਾਨੀ ਹੋ ਰਹੀ ਹੈ, ਖੁਫੀਆ ਤੰਤਰ ਦੇ ਹਿਸਾਬ ਨਾਲ ਦਿੱਲੀ ਤੋਂ ਸਰਕਾਰ ਚੱਲ ਰਹੀ ਹੈ। ਤੇ ਮਾਨ ਸਾਹਿਬ ਫਿਰ ਸਿਰਫ ਮੱਥੇ ਟੇਕਣ ਲਈ ਰਹਿ ਗਏ, ਮਾਨ ਸਾਹਿਬ ਫਿਰ ਭਾਸ਼ਣ ਦੇਣ ਲਈ ਰਹਿ ਗਏ, ਮਾਨ ਸਾਹਿਬ ਸਿਰਫ ਫੋਟੋਆਂ ਖਿਚਾਉਣ ਲਈ ਰਹਿ ਗਏ, ਮਾਨ ਸਾਹਿਬ ਸਿਰਫ ਇਸ਼ਤਿਹਾਰਾਂ ਦੇ ਵਿੱਚ ਹੱਥ ਜੋੜ ਕੇ ਦਿਖਣ ਲਈ ਰਹਿ ਗਏ। ਕੌਣ ਲੈ ਰਿਹਾ ਨੀਤੀਗਤ ਫੈਸਲੇ? ਸੋ ਇਸ ਲਈ ਇਹ ਵੱਡਾ ਸਵਾਲ ਖੜਾ। ਇਹ ਖਬਰ ਦਮ ਭਰਦੀ ਆ। ਉਹ ਕਹਿੰਦੇ ਕਿ 90 ਤੋਂ ਵੱਧ ਅਧਿਕਾਰੀਆਂ ਨੂੰ ਵੱਡੀਆਂ ਤਨਖਾਹਾਂ ਦੇ ਕੇ ਲੋਕ ਸੰਪਰਕ 'ਚ ਬਿਠਾਇਆ ਹੋਇਆ। ਠੀਕ ਹੈ, 90 ਵਿਭਾਗ ਦਾ ਉਹਨਾਂ ਨੇ ਹਵਾਲਾ ਦਿੱਤਾ। ਕਹਿੰਦੇ ਲੋਕ ਸੰਪਰਕ ਵਿਭਾਗ 'ਚ 90 ਬੰਦੇ ਦਿੱਲੀ ਤੋਂ ਲਿਆ ਕੇ ਬਿਠਾ ਦੇ। ਅਸਲ ਦੇ ਵਿੱਚ ਇੱਕ ਨਿਗਮ ਸੀਗਾ ਲੋਕ ਸੰਪਰਕ ਵਿਭਾਗ ਦਾ, ਜਿਹੜਾ ਇੱਕ ਤਰ੍ਹਾਂ ਨਾਲ ਬੰਦ ਪਿਆ ਸੀ। ਉਸ ਨਿਗਮ ਨੂੰ ਬਹਾਲ ਕਰਕੇ ਉਹਦੇ 'ਚ ਐਂਟਰੀ ਕਰਾਤੀ ਨਾ 90 ਬੰਦਿਆਂ ਦੀ। ਤਨਖਾਹ ਪੰਜਾਬ ਦੇ ਖਜ਼ਾਨੇ 'ਚ ਜਾ ਰਹੀ ਹੈ। ਵਾਹ, ਖੋਰਾ ਪੰਜਾਬ ਦੇ ਖਜ਼ਾਨੇ ਨੂੰ ਲੱਗ ਰਿਹਾ। ਜਿਹੜੇ ਅਧਿਕਾਰੀ ਉਰੇ ਤੈਨਾਤ ਨੇ, ਪਬਲਿਕ ਰਿਲੇਸ਼ਨ ਅਧਿਕਾਰੀ, ਉਹਨਾਂ ਨੂੰ ਪਤਾ ਵੀ ਨਹੀਂ ਹੁੰਦੀ ਕਿ ਖਬਰ ਕੀ ਭੇਜਣੀ ਹੈ ਕੀ ਨਹੀਂ। ਉਹ ਫੈਸਲਾ ਲੈ ਰਹੇ ਨੇ ਦਿੱਲੀ ਵਾਲੇ।
ਸੋ ਇਸ ਲਈ ਕਹਿੰਦੇ ਇੱਥੋਂ ਹਵਾਲਾ ਲਾ ਲਓ ਕਿ ਜੇ ਇੱਕ ਵਿਭਾਗ 'ਚ ਕੁਛ ਹੈ ਤੇ ਬਾਕੀ ਵਿਭਾਗਾਂ 'ਚ ਕਿਹੋ ਜਿਹੀ ਦਖਲ ਹੋਊਗੀ ਜੀ। ਤੇ ਇਹ ਤੱਥ ਦੱਸਦੇ ਨੇ। ਤੇ ਉਹ ਕਹਿੰਦੇ ਕਿ ਅਫਸਰਸ਼ਾਹੀ ਦਾ ਇਹ ਵੀ ਕਹਿਣਾ ਕਿ ਜਿਹੜੀ ਐਕਸਾਈਜ਼ ਪਾਲਿਸੀ ਆ, ਹੈ ਨਾ, ਉਹਨੂੰ ਲੈ ਕੇ ਮਤਲਬ ਕਿ ਇਹ ਸਾਰੇ ਫੈਸਲੇ, ਸਾਰੀਆਂ ਨੀਤੀਆਂ, ਸਾਰੀਆਂ ਬੈਠਕਾਂ ਦਿੱਲੀ ਹੋਈਆਂ ਕਹਿੰਦੇ ਜੀ। ਤੇ ਹੁਣ ਫੈਸਲੇ ਦਿੱਲੀ ਹੋਏ ਤੇ ਕਹਿੰਦੇ ਤਲਬ ਅਫਸਰਾਂ ਉਰੇ ਵਾਲੇ ਨੂੰ ਕਰੀ ਜਾਂਦੇ ਨੇ ਕਿ ਤੰਗ ਅਸੀਂ ਹੋ ਰਹੇ ਹਾਂ। ਜਿਹੜੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਕੇਂਦਰੀ ਜਾਂਚ ਏਜੰਸੀਆਂ ਪੁੱਛਗਿੱਛ ਕਰ ਰਹੀਆਂ ਨੇ, ਪੜਚੋਲ ਕਰ ਰਹੀਆਂ ਨੇ। ਸੋ ਕਹਿੰਦੇ ਕਿ ਅਫਸਰ ਅਧਿਕਾਰੀ ਜਿਨ੍ਹਾਂ ਨੂੰ ਪਤਾ ਵੀ ਨਹੀਂਗਾ ਕਿ ਫਾਈਲ ਤੇ ਕੀ ਲਿਖਿਆ, ਕੀ ਨਹੀਂ, ਕੀ ਫੈਸਲਾ ਲਿਆ ਜਾ ਰਿਹਾ, ਤੇ ਉਹ ਕਹਿੰਦੇ ਹੁਣ ਅਸੀਂ ਪੁੱਛਗਿੱਛ ਕਰਿਆ। ਸੋ ਇੱਥੋਂ ਹਿਸਾਬ ਲੱਗਦਾ ਕਿ ਦਿੱਲੀ ਚਲਾ ਰਹੀ ਹੈ, ਕੇਜਰੀਵਾਲ ਰਾਘਵ ਚੱਡਾ ਚਲਾ ਰਹੇ ਨੇ। ਸੋ ਕੌਣ ਸਰਕਾਰ ਚਲਾ ਰਿਹਾ ਤੇ ਕਿਹੜੀਆਂ ਕੋਠੀਆਂ 'ਚੋਂ ਸਰਕਾਰ ਚੱਲ ਰਹੀ ਹੈ ਤੇ ਜਿਹਦੀਆਂ ਕੋਠੀਆਂ 'ਚ ਸਰਕਾਰ ਚੱਲਦੀ ਹੈ ਉਹਦੇ ਹੀ ਕੰਮਾਂ ਤੇ ਨਜ਼ਰਸਾਨੀ ਰੱਖੀ ਜਾ ਰਹੀ ਹੈ। ਸੋ ਇੱਥੋਂ ਹਿਸਾਬ ਲਾ ਲਓ ਕਿ ਇਹ ਪੂਰੀ ਤਰ੍ਹਾਂ ਨਾਲ ਦਿੱਲੀ ਦਾ ਕਬਜ਼ਾ ਹੋ ਗਿਆ, ਕੇਜਰੀਵਾਲ ਦੀ ਟੀਮ ਦਾ ਕਬਜ਼ਾ ਹੋ ਗਿਆ। ਇਹ ਸੰਵਿਧਾਨਕ ਤੌਰ ਤੇ ਵੀ ਗਲਤ ਹੈ, ਇਖਲਾਕੀ ਤੌਰ ਤੇ ਵੀ ਗਲਤ ਹੈ। ਜੀ। ਮਤਲਬ ਜਿਹੜੀਆਂ ਚੀਜ਼ਾਂ ਪਹਿਲਾਂ ਆਪਾਂ ਗੱਲਾਂ ਕਰਦੇ ਰਹੇ ਹਾਂ, ਉਹ ਚੀਜ਼ਾਂ ਹੌਲੀ-ਹੌਲੀ ਹੁਣ ਪ੍ਰਤੱਖ ਹੋਣ ਲੱਗ ਪਈਆਂ। ਇਹ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੈ। ਦੇਖਦੇ ਹਾਂ ਇਹਦੇ ਤੇ ਮਾਨ ਸਾਹਿਬ ਕੀ ਖੰਡਨ ਕਰਦੇ, ਕਿਉਂਕਿ ਸਰਕਾਰ ਦੀ ਰਿਪੋਰਟ ਹੋਵੇ ਤੇ ਸਰਕਾਰ ਨੂੰ ਖੰਡਨ ਕਰਨਾ ਚਾਹੀਦਾ। ਵੈਸੇ ਬਿਲਕੁਲ ਆਪਾਂ ਤਾਂ ਹੀ ਕਿਹਾ ਕਿ ਜੇਕਰ ਉਹਨੂੰ ਲੱਗਦਾ ਕਿ ਸਾਡੀ ਇਹ ਵਿਰੋਧੀ ਧਿਰ ਹੈ ਜੀ, ਹੁਣ ਤਾਂ ਸਾਡੀ ਅਖਬਾਰ, ਉਹਨਾਂ ਨੂੰ ਇਹ ਲੱਗਦਾ ਜਾਂ ਅਸੀਂ ਇਸ਼ਤਿਹਾਰ ਨਹੀਂ ਦਿੰਦੇ ਤਾਂ ਇਹੀ ਜੀ ਖਬਰ ਹੈ, ਤੇ ਫਿਰ ਇਹ ਤੱਥਾਂ ਦਾ ਖੰਡਨ ਕਰਨਾ ਜਾਂ ਅਸਲੀ ਤੱਥ ਸਾਹਮਣੇ ਲੈਣ ਜੇਕਰ ਅਜਿਹਾ ਨਹੀਂ ਹੈ। ਸੋ ਜੇ ਕਿਤੇ ਅੱਗ ਲੱਗੀ ਹੈ ਤਾਂ ਹੀ ਧੂੰਆਂ ਨਿਕਲਿਆ ਨਾ। ਜੀ। ਕੁਛ ਤਾਂ ਹੈ ਨਾ। ਬਿਲਕੁਲ। ਦੂਜੀ ਗੱਲ ਇਹ ਹੈ ਸ਼ਰਮਾ ਜੀ ਕਿ ਮੀਡੀਆ ਹਮੇਸ਼ਾ ਵਿਰੋਧੀ ਧਿਰ ਦੀ ਭੂਮਿਕਾ 'ਚ ਹੀ ਹੋਣਾ ਚਾਹੀਦਾ, ਕਿਉਂਕਿ ਜਿਹੜਾ ਨਾਲ ਹੀ ਲੱਗ ਗਿਆ, ਨਾਲ ਹੀ ਚੱਲ ਪਿਆ, ਉਹ ਮੀਡੀਆ ਕਾਹਦਾ ਰਹਿ ਗਿਆ। ਲੋਕਾਂ ਦਾ ਥੋੜਾ ਹੋਇਆ। ਹਾਂ, ਜਿਹੜਾ ਸਰਕਾਰ ਨੂੰ ਜਗਾਊਗਾ, ਅਕਸਰ ਵਿਰੋਧੀ ਤਾਂ ਸਰਕਾਰ ਨੂੰ ਹੀ ਲੱਗੂਗਾ ਨਾ, ਸਰਕਾਰ ਨੂੰ ਐਕਸਪੋਜ਼ ਕਰੂਗਾ, ਸਰਕਾਰ ਨੂੰ ਮਜਬੂਰ ਕਰੂਗਾ ਚੰਗੀਆਂ ਪਾਲਿਸੀਆਂ ਬਣਾਉਣ ਵਾਸਤੇ। ਖੈਰ, ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਜ਼ੀਰਾ ਮੋਰਚਾ ਦੀ। ਇਸ ਮਾਮਲੇ ਦੇ ਵਿੱਚ ਹੁਣ ਨਵਾਂ ਮੋੜ ਆ ਗਿਆ। 5 ਕੁ ਮਹੀਨਿਆਂ ਬਾਅਦ ਸ਼ਰਾਬ ਫੈਕਟਰੀ ਮਾਲਕਾਂ ਨੂੰ ਲੱਗਿਆ ਵੀ ਆਪਾਂ ਵੀ ਲੋਕਾਂ ਦੀ ਕਚਹਿਰੀ 'ਚ ਚੱਲ ਗਏ ਤੇ ਆਪਾਂ ਵੀ ਕੋਈ ਗੱਲ ਦੱਸੀਏ। ਦੱਸਦੇ ਕੋਈ ਪ੍ਰੈਸ ਕਾਨਫਰੰਸ ਕੀਤੀ ਇਹਨਾਂ ਫੈਕਟਰੀ ਮਾਲਕਾਂ ਨੇ ਤੇ ਕੀ ਦਾਅਵਾ ਕੀਤਾ ਹੈ ਸ਼ਰਮਾ ਜੀ? ਪ੍ਰਵੀਨ ਜੀ, ਇੱਕ ਪਾਸੇ ਫੈਕਟਰੀ ਮਾਲਕ ਦਾਅਵਾ ਕਰ ਰਹੇ ਨੇ ਕਿ ਇੱਥੇ ਕੋਈ ਬੇਨੀਮੀ ਨਹੀਂ ਹੁੰਦੀ ਜੀ, ਅਸੀਂ ਤਾਂ ਕਰੋੜਾਂ ਦਾ ਟੈਕਸ ਅਦਾ ਕਰਦੇ ਹਾਂ, ਸਿਰਫ ਰਾਜਨੀਤੀ ਕਾਰਨ ਸਾਨੂੰ ਤੰਗ ਕੀਤਾ ਜਾ ਰਿਹਾ। ਠੀਕ ਹੈ। 5 ਮਹੀਨੇ ਬਾਅਦ ਮੂੰਹ ਖੋਲਿਆ, 5 ਮਹੀਨੇ ਬਾਅਦ ਸਾਹਮਣੇ ਆਏ ਜੀ। ਤੇ ਦੂਸਰੇ ਪਾਸੇ ਉਸ ਜੀਰਾ ਸ਼ਰਾਬ ਫੈਕਟਰੀ ਤੋਂ, ਮੋਰਚੇ ਤੋਂ ਮਾਤਰ 500 ਮੀਟਰ ਦੀ ਦੂਰੀ ਤੇ ਇੱਕ ਨੌਜਵਾਨ ਦੀ ਮੌਤ ਹੁੰਦੀ ਹੈ। ਤੇ ਉਹ 500 ਮੀਟਰ ਦੀ ਦੂਰੀ ਤੇ ਉਹਦਾ ਘਰ ਹੈ ਤੇ ਉਹਦੇ ਦੋਨੇ ਗੁਰਦੇ ਖਰਾਬ ਨੇ ਤੇ ਉਹ ਲੰਬੇ ਸਮੇਂ ਤੋਂ ਜੇਰੇ ਇਲਾਜ ਹੈ। ਤੇ ਉਹ ਪਿਛਲੇ ਚੰਦ ਦਿਨ ਪਹਿਲਾਂ ਹੀ ਉਹਦੀ ਇੱਕ ਟੀਵੀ ਚੈਨਲ ਦੇ ਉੱਤੇ ਇੱਕ ਇੰਟਰਵਿਊ ਚੱਲੀ ਸੀ ਜਿਹਦੇ ਵਿੱਚ ਉਹਨੇ ਦਮ ਭਰਿਆ ਸੀ ਕਿ ਭਾਈ ਇਹਦਾ ਕਾਰਨ ਹੈ ਸ਼ਰਾਬ ਫੈਕਟਰੀ ਜੀ, ਕਿ ਮੇਰੇ ਗੁਰਦੇ ਖਰਾਬ ਹੋਣ ਦਾ ਕਾਰਨ ਇਸ ਖੇਤਰ ਦਾ ਪਾਣੀ, ਆਬੋ ਹਵਾ ਹੈ, ਜਿਹਦੇ ਕਾਰਨ ਮੈਨੂੰ ਇਹ ਬਿਮਾਰੀ ਹੋਈ। ਤੇ ਹੁਣ ਉਹਦੀ ਲੰਘੇ ਕੱਲ ਮੌਤ ਹੋ ਜਾਂਦੀ ਹੈ ਤੇ ਉਸ ਦੀ ਸਰੀਰਕ ਮਤਲਬ ਕਿ ਉਹਨੂੰ ਲਿਆ ਕੇ ਉੱਥੇ ਰੱਖਿਆ ਜਾਂਦਾ ਬਕਾਇਦਾ। ਫਿਰ ਉਸ ਤੋਂ ਬਾਅਦ ਮੋਰਚੇ ਤੋਂ ਹੀ ਉਸ ਨੂੰ ਅੰਤਮ ਵਿਦਾਈ ਲਈ ਲਿਜਾਇਆ ਜਾਂਦਾ ਤੇ ਉਹਦਾ ਦਾਹ ਸੰਸਕਾਰ ਕੱਲ ਕੀਤਾ ਜਾਂਦਾ। ਦੂਸਰੇ ਪਾਸੇ ਸ਼ਰਾਬ ਫੈਕਟਰੀ ਮਾਲਕ 5 ਮਹੀਨੇ ਬਾਅਦ ਬਾਹਰ ਆਉਂਦੇ ਨੇ, ਬਾਹਰ ਆ ਕੇ ਬਕਾਇਦਾ ਪ੍ਰੈਸ ਕਾਨਫਰੰਸ ਕਰਦੇ ਨੇ। ਫਿਰੋਜ਼ਪੁਰ 'ਚ ਪ੍ਰੈਸ ਕਾਨਫਰੰਸ ਹੁੰਦੀ ਹੈ ਤੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਬਕਾਇਦਾ ਇਹਨਾਂ ਦਾ ਜਿਹੜਾ ਪ੍ਰਬੰਧ ਬੋਰਡ ਦਾ ਮਤਲਬ ਕਿ ਉੱਥੇ ਦਾ ਸ਼ਰਾਬ ਫੈਕਟਰੀ ਦਾ ਮੈਨੇਜਰ ਹੈ ਉਹ ਸਾਹਮਣੇ ਆਉਂਦਾ ਤੇ ਉਹ ਆ ਕੇ ਕਹਿੰਦਾ ਕਿ ਨਹੀਂ ਜੀ, ਕੁਛ ਨਹੀਂ, ਮੈਨੇਜਿੰਗ ਡਾਇਰੈਕਟਰ ਪਵਨ ਬਾਂਸਲ ਉਹ ਕਹਿੰਦਾ ਸਾਡੇ ਤੇ ਮਤਲਬ ਕਿ ਪਾਣੀ ਦੂਸ਼ਿਤ ਕਰਨ ਦੇ, ਧਰਤੀ ਹੇਠ ਪਾਣੀ ਪਾਉਣ ਦੇ, ਪਾਣੀ ਜ਼ਹਿਰੀ ਕਰਨ ਦੇ ਜਿੰਨੇ ਦੋਸ਼ ਲਾਏ ਜਾ ਰਹੇ ਨੇ ਇਹ ਬਿਲਕੁਲ ਨਿਰੇ ਝੂਠ ਨੇ ਜੀ। ਹਰ 6 ਮਹੀਨੇ ਬਾਅਦ ਕਹਿੰਦੇ ਜੀ ਕਿ ਇੱਥੇ ਪੋਲਿਊਸ਼ਨ ਕੰਟਰੋਲ ਬੋਰਡ ਦੀ ਟੀਮ ਆਉਂਦੀ ਆ, ਬਕਾਇਦਾ ਜਾਂਚ ਕਰਕੇ ਜਾਂਦੀ ਆ ਤੇ ਸਾਰੇ ਨਿਯਮਾਂ ਨੂੰ ਅਸੀਂ ਪਾਲਣ ਕਰਦੇ ਆ। ਤੇ ਜੀ ਕਹਿੰਦੇ ਕਿ ਅਸੀਂ ਹਰ ਰੋਜ਼ਾਨਾ ਕਹਿੰਦੇ 1.25 ਕਰੋੜ ਰੁਪਏ ਦਾ ਸਰਕਾਰ ਨੂੰ ਟੈਕਸ ਦਿੰਦੇ ਆ ਜੀ। ਪਹਿਲੀ ਗੱਲ ਤਾਂ ਜੀ, ਸਰਕਾਰੀ ਟੈਕਸ ਲਈ ਤਾਂ ਸਰਕਾਰ ਇੰਨੀ ਫਿਕਰਮੰਦ ਨਹੀਂ ਹੋਊਗੀ ਕਿ ਹਾਂ ਇਹ ਫੈਕਟਰੀ ਚਲਾਉਣੀ ਆ, ਪੁਲਿਸ ਸਾਰੀ ਝੋਂਕ ਦੋ, ਕਾਹਦਾ ਫਿਕਰ ਹੈ। ਦੂਸਰੇ ਪਾਸੇ ਜੇ ਪੋਲਿਊਸ਼ਨ ਕੰਟਰੋਲ ਬੋਰਡ ਇੰਨਾ ਸੱਚਾ ਸੁੱਚਾ ਹੈ ਹਾਂਜੀ ਕਿ ਉਹ ਇੰਨੇ ਨਿਯਮਾਂ ਦਾ ਧਿਆਨ ਰੱਖਦਾ ਤਾਂ ਪੰਜਾਬ 'ਚ ਬੁੱਢਾ ਦਰਿਆ ਗੰਦੇ ਨਾਲੇ 'ਚ ਨਾ ਬਦਲਿਆ ਹੁੰਦਾ, ਤਾਂ ਪੰਜਾਬ ਦਾ ਪਾਣੀ ਪਲੀਤ ਨਾ ਹੋਇਆ ਹੁੰਦਾ। ਤੇ ਫਿਰ ਤਾਂ ਇੱਥੋਂ ਹੀ ਹਿਸਾਬ ਲਾ ਲਓ ਕਿ ਪੋਲਿਊਸ਼ਨ ਕੰਟਰੋਲ ਬੋਰਡ ਕੀ ਕਰਦਾ ਤੇ ਸਮੇਂ-ਸਮੇਂ ਦੀਆਂ ਸਰਕਾਰਾਂ ਕੀ ਕਰਦੀਆਂ ਰਹੀਆਂ। ਜੇ 1.25 ਕਰੋੜ ਦਾ ਮਸਲਾ ਹੁੰਦਾ ਤਾਂ ਫਿਰ ਇਹ ਜਿਹੀਆਂ ਹੋਰ ਫੈਕਟਰੀਆਂ 10 ਹੋਰ ਲਵਾ ਲੈਂਦੀਆਂ ਫਿਰ ਤਾਂ ਇਹ 1.25 ਕਰੋੜ ਦੇ ਕੀ ਭਲਾ ਤੁਸੀਂ ਧਰਤੀ ਹੇਠਲਾ ਪਾਣੀ ਜ਼ਹਿਰ ਬਣਾਈ ਚੱਲੋ। ਹਾਂ, ਉਹਦੇ ਲਈ ਕੁਝ ਵੀ ਕਰ ਸਕਦੇ ਹੋ ਮਤਲਬ। ਹਾਂਜੀ, ਹੁਣ ਇਹ ਪਵਨ ਬਾਂਸਲ ਜੀ ਆਏ ਸਾਹਮਣੇ, ਕਹਿੰਦੇ ਜੀ ਇਸ ਫੈਕਟਰੀ ਦਾ ਮਾਲਕ ਹੈ ਦੀਪ ਮਲਹੋਤਰਾ ਤੇ ਉਹਦੇ ਨਾਲ ਸੰਬੰਧਿਤ ਹੋਰ ਪ੍ਰਬੰਧਕ
ਜੀ ਤੇ ਅਸੀਂ ਸਾਰੇ ਕਹਿੰਦੇ ਜਿੰਨੇ ਇੱਥੇ ਸਾਡੇ ਪ੍ਰਬੰਧਕ ਨੇ, ਜਿੰਨੇ ਇਸ ਮਾਲਕ ਸ਼ੇਅਰ ਨੇ, ਜੋ ਕੁਛ ਹੈ, ਸਣੇ ਦੀਪ ਮਲਹੋਤਰਾ, ਸਣੇ ਪਵਨ ਬਾਂਸਲ ਕਹਿੰਦਾ, ਮੈਂ ਤੇ ਸਾਡੇ ਸਾਰੇ ਟੱਬਰ ਉਹ ਪਾਣੀ ਪੀਣ ਲਈ ਤਿਆਰ ਆ ਜੀ ਜਿਹੜੇ ਪਿੰਡ ਦੇ ਲੋਕ ਪੀਂਦੇ ਨੇ ਜੀ। ਅੱਛਾ। ਤੇ ਭਾਈ ਜਿੱਦਣ ਪਹਿਲੇ ਦਿਨ ਮੋਰਚਾ ਲੱਗਿਆ ਸੀ ਉਸੇ ਦਿਨ ਗਲਾਸ ਭਰ ਲੈਂਦੇ, ਆ ਜਾਂਦੇ। ਫਿਰ ਹਾਂ, ਬਿਲਕੁਲ ਸਹੀ ਹੈ। ਆਪਾਂ ਪਹਿਲੇ ਦਿਨ ਗੱਲ ਕਰਕੇ ਹਟੇ 2 ਦਿਨ ਪਹਿਲਾਂ ਹੀ ਕਿ 5 ਮਹੀਨਿਆਂ ਬਾਅਦ ਜਦੋਂ ਹੁਣ ਸੈਂਪਲਿੰਗ ਹੋਊਗੀ ਤਾਂ ਸੈਂਪਲ ਹੋਰ ਆਉਣਗੇ। 5 ਮਹੀਨੇ ਪਹਿਲਾਂ ਜਦੋਂ ਫੈਕਟਰੀ ਚੱਲ ਰਹੀ ਸੀ ਤਾਂ ਸੈਂਪਲ ਹੋਰ ਸੀ। ਬਿਲਕੁਲ ਸਹੀ ਹੈ ਜੀ। ਜੀ। ਤਦ ਨਿਤ ਦਿਨ ਦਾ ਅਸਰ ਸੀ। ਹੁਣ 5 ਮਹੀਨਿਆਂ ਤੋਂ ਜੇਕਰ ਉਹ ਜ਼ਹਿਰ ਨਹੀਂ ਥੱਲੇ ਜਾ ਰਿਹਾ ਤਾਂ ਕੁਛ ਤਾਂ ਥੱਲੇ ਜਿਹੜਾ ਆਪਣੇ ਆਪ ਧਰਤੀ ਨੂੰ ਸ਼ੁੱਧ ਕਰਨ ਵਾਲਾ ਸਿਸਟਮ ਹੈ ਉਹ ਕੁਛ ਤਾਂ ਕੰਮ ਕਰ ਰਿਹਾ ਨਾ। ਉਹ ਤਾਂ ਕੁਛ ਤਾਂ ਕੰਮ ਕਰ ਰਿਹਾ, ਸਹੀ ਹੈ। ਪਰ ਇਹ ਨਹੀਂਗਾ ਕਿ ਪਾਣੀ ਅਜੇ ਵੀ ਸ਼ੁੱਧ ਹੋ ਗਿਆ ਜੀ। ਪਰ ਫਿਰ ਵੀ ਉਹਨਾਂ ਵੱਲੋਂ ਇਹ ਦਮ ਭਰਿਆ ਗਿਆ, ਇਹ ਡਰਾਮਾ, ਮੈਂ ਇਸ ਨੂੰ ਸਿੱਧਾ ਡਰਾਮਾ ਕਹਿੰਦਾ ਕਿ ਉਹਨਾਂ ਨੇ ਇੱਕ ਡਰਾਮਾ ਰਚਿਆ ਜੀ। ਹੁਣ ਉਹਨਾਂ ਨੂੰ ਲੱਗ ਰਿਹਾ ਕਿ ਸਰਕਾਰ ਸਾਡੇ ਨਾਲ ਹੈ, ਕਮੇਟੀਆਂ ਬਣ ਗਈਆਂ। ਕਿਉਂਕਿ ਪ੍ਰਵੀਨ ਜੀ ਜਿਹੜੀਆਂ ਕਮੇਟੀਆਂ ਬਣੀਆਂ ਨੇ 4 ਕਮੇਟੀਆਂ, ਉਹ ਕਮੇਟੀਆਂ ਅਜੇ ਵੀ ਮਤਲਬ ਮੋਰਚੇ ਨੂੰ ਇਹ ਲੱਗ ਰਿਹਾ ਕਿ ਉਹ ਸ਼ਰਾਰਤ ਕਰ ਰਹੀਆਂ ਨੇ। ਕਾਰਨ ਉਹਦੇ ਵਿੱਚ ਨੋਡਲ ਅਫਸਰ ਸਥਾਨਕ ਡੀਸੀ ਨੂੰ ਬੁਲਾਇਆ ਗਿਆ। ਠੀਕ ਹੈ। ਦੂਸਰਾ, ਜਦੋਂ ਟੀਮ ਅੰਦਰ ਜਾਂਦੀ ਹੈ ਤਾਂ 4 ਮੈਂਬਰਾਂ ਦੇ ਨਾਲ 400 ਪੁਲਿਸ ਵਾਲਾ ਨਾਲ ਜਾਂਦਾ ਅੰਦਰ, ਦੜ ਕਰਦਾ ਜੀ। ਤੇ ਇਹਦਾ ਮਤਲਬ ਕੁਛ ਨਾ ਕੁਛ ਅਜੇ ਵੀ ਮੋਰਚੇ ਨੂੰ ਲੱਗਦਾ ਕਿ ਇਹਦੇ ਵਿੱਚ ਗੜਬੜ ਹੈ, ਸਾਨੂੰ ਡਰਾਇਆ ਜਾ ਰਿਹਾ, ਸਾਨੂੰ ਭੁਲਾਇਆ ਜਾ ਰਿਹਾ ਹੈ। ਰਿਪੋਰਟਾਂ ਤੇ ਉਹਨਾਂ ਨੂੰ ਸ਼ੱਕੀ ਨਜ਼ਰਾਂ ਖੜੀਆਂ ਨੇ। ਸੋ ਜਾਂ ਤਾਂ ਇਹ ਹੁੰਦਾ ਕਿ ਭਾਈ ਪੈਰਲਰ ਸੈਂਪਲ ਭਰੇ ਜਾਣਗੇ ਕਿ ਮੋਰਚੇ ਵਾਲੇ ਵੀ ਸੈਂਪਲ ਭਰੋ, 2 ਟੀਮਾਂ ਮੋਰਚੇ ਵਾਲੇ ਦੀਆਂ ਭਰਨਗੀਆਂ, 4 ਟੀਮਾਂ ਸਾਡੀਆਂ ਭਰਨਗੀਆਂ, 6 ਟੀਮਾਂ ਸੈਂਪਲ ਲੈਣਗੀਆਂ। ਅੱਡੋ ਅੱਡ ਥਾਵਾਂ ਤੋਂ ਤੁਸੀਂ 4 ਥਾਂ ਤੋਂ ਆਪਣੀ ਜਾਂਚ ਕਰਾ ਲਓ, ਅਸੀਂ ਆਪਣੀ ਥਾਂ ਤੋਂ ਜਾਂਚ ਕਰਾਵਾਂਗੇ। ਬਿਲਕੁਲ ਇਹੀ ਚਾਹੀਦਾ ਸੀ। ਅਣਦੱਸੇ ਥਾਵਾਂ ਤੋਂ ਜਾਂਚ ਹੁੰਦੀ, ਫਿਰ ਪਤਾ ਲੱਗਦਾ ਜੀ। ਸੋ ਇਸ ਲਈ ਇੱਥੇ ਅਜੇ ਵੀ ਕਈ ਪਹਿਲੂ ਖੜੇ ਨੇ। ਹੁਣ ਇਹਨਾਂ ਨੇ ਦਮ ਭਰਿਆ, ਕਹਿੰਦੇ ਜੀ 15 ਸਾਲਾਂ ਤੋਂ ਸਾਡੀ ਇਹ ਫੈਕਟਰੀ ਕੰਮ ਕਰਦੀ ਆ, ਹਰ 6 ਮਹੀਨੇ ਬਾਅਦ ਪੋਲਿਊਸ਼ਨ ਕੰਟਰੋਲ ਬੋਰਡ ਜਾਂਚ ਕਰਦਾ, ਅਸੀਂ ਫੈਕਟਰੀ 'ਚ ਸਾਰੇ ਨਿਯਮ ਪਾਲਦੇ ਹਾਂ, ਕੋਈ ਅਸੀਂ ਪਾਣੀ ਧਰਤੀ ਹੇਠ ਨਹੀਂ ਸਿੱਟਦੇ, ਕੋਈ ਅਸੀਂ ਕੈਮੀਕਲ ਨਹੀਂ ਬਣਾਉਂਦੇ, ਜੋ ਸਫਾਈ ਦੇਣੀ ਸੀ ਪੂਰੀ ਸਫਾਈ ਦੇਤੀ। ਸਵਾਲ ਇਹ ਹੈ ਕਿ ਫਿਰ ਅੰਦਰ ਟੋਲੂ ਪੰਪ ਕਿਉਂ ਬਾਹਰ ਲਿਜਾਣ ਦੀ ਕੋਸ਼ਿਸ਼ ਹੋਈ? ਅੰਦਰ ਫੈਕਟਰੀ ਦੇ ਅੰਦਰੋਂ ਰੋਜ਼ ਰੇਤ ਦੇ ਗਵਾਰ ਕਿਉਂ ਉੱਡਦੇ ਨੇ? ਆਲੇ ਦੁਆਲੇ ਦੇ ਖੇਤਾਂ ਦੇ ਵਿੱਚੋਂ ਫਿਰ ਮਤਲਬ ਕਿ ਪਾਣੀ ਕਿਉਂ ਨਿਕਲਿਆ? ਜਿਹੜਾ ਪਾਣੀ ਪ੍ਰਵੀਨ ਜੀ ਲਾਹਣ ਵਰਗਾ ਨਿਕਲਿਆ, ਜਿਹਦਾ ਰੰਗ ਪੂਰਾ ਸ਼ਰਾਬ ਵਰਗਾ ਹੈ, ਫਿਰ ਉਹਦਾ ਕਾਰਨ ਦੱਸ ਦੇਣ ਕੀ ਆ। ਬਸ ਸਿੰਪਲ ਜੀ ਗੱਲ ਹੈ। ਮਤਲਬ ਇਹ ਵੀ ਤਾਂ ਹੋ ਸਕਦਾ ਕਿ ਹਾਂ ਰੂਹ ਅਫਜੇ ਵਾਲਾ ਪਾਣੀ ਨਿਕਲਿਆ ਹੁੰਦਾ। ਜੀ। ਸ਼ਰਾਬ ਵਾਲਾ ਲਾਹਣ ਕਿਉਂ ਨਿਕਲਿਆ ਬਈ? ਇਸੇ ਨੇੜੇ ਤੋਂ, ਫੈਕਟਰੀ ਦੇ ਨੇੜੇ ਤੋਂ ਕਿਉਂ ਨਿਕਲਿਆ? ਉਹ ਆਲੇ ਦੁਆਲੇ ਦੇ ਖੇਤਰ ਚੋਂ ਹੀ ਕਿਉਂ ਨਿਕਲ ਰਿਹਾ? ਸੋ ਇਸ ਲਈ ਇਹ ਸਿੱਧਾ ਸਵਾਲ ਹੈ। ਤੇ ਹੁਣ ਮਤਲਬ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣ ਦੀ ਵੀ ਕੋਸ਼ਿਸ਼ ਹੈ ਤੇ ਇਹ ਸਰਕਾਰੀ ਤੰਤਰ ਨਾਲ ਇਸ ਨੂੰ ਦਬਾਉਣ ਦੀ ਵੀ ਕੋਸ਼ਿਸ਼ ਹੈ। ਥੋੜਾ ਜਿਹਾ ਇਹ ਹੈ ਕਿ ਪੁਲਿਸ ਠੰਡੀ ਪੈ ਗਈ ਤਾਂ ਕਿ ਲੱਗੇ ਕਿ ਚੱਲ ਕੋਈ ਨਾ ਯਾਰ ਹੁਣ ਨਿਬੇੜ ਲਓ, ਲੋਕਾਂ ਦੇ ਮਨਾਂ 'ਚ ਪਾਪ ਪਾਉਣ ਦੀ। ਪਰ ਮੋਰਚਾ ਉਸੇ ਤਨਦੇਹੀ ਨਾਲ, ਉਸੇ ਹਿੰਮਤ ਨਾਲ ਲੜ ਰਿਹਾ। ਰੁੱਦੂ ਸਿੰਘ ਮਾਨਸਾ ਤਾਂ ਕਹਿੰਦਾ ਕਿ ਕੋਈ ਨਾ ਅਸੀਂ ਹੋਰ ਫੈਕਟਰੀਆਂ ਦੀ ਵੀ ਜਾਂਚ ਕਰ ਲਾਂਗੇ, ਹੁਣ ਜੇ ਇਹੀ ਕੰਮ ਕਰਨਾ ਤਾਂ ਇਹ ਵੀ ਕੰਮ ਕਰ ਲਾਂਗੇ ਤੇ ਉਧਰ ਅਗਰਾਹਾਂ ਨੇ ਵੀ ਕਿਹਾ ਕਿ ਆਪ ਸਰਕਾਰ ਲੋਕ ਵਿਰੋਧੀ ਕੰਮ ਸ਼ੁਰੂ ਕਰ ਦਿੱਤੇ ਨੇ, ਇਹ ਮਨਜ਼ੂਰ ਨਹੀਂ ਹੋਣਾ, ਏਦਾਂ ਸਰਕਾਰਾਂ ਨਹੀਂ ਚੱਲਣ ਦਿਆਂਗੇ। ਸੋ ਇਸ ਲਈ ਮੈਨੂੰ ਲੱਗਦਾ ਇਹ ਰੋਸਾ ਜਿਹੜਾ ਪਨਪਦਾ ਜਾ ਰਿਹਾ ਸਰਕਾਰ ਖਿਲਾਫ, ਉਸ ਨੂੰ ਭਾਫ ਲੈਣਾ ਚਾਹੀਦਾ, ਉਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਧੱਕੇਸ਼ਾਹੀ ਨਹੀਂ ਚੱਲੂਗੀ, ਇਹ ਵਧੀਕੀ ਨਹੀਂ ਚੱਲੂਗੀ। 5 ਮਹੀਨਿਆਂ ਬਾਅਦ ਮੂੰਹ ਖੋਲਣ ਦੇ ਕੀ ਮਾਇਨੇ ਨੇ ਸਭ ਨੂੰ ਸਮਝ ਆਉਂਦੇ ਆ। ਹਾਂਜੀ, ਬਿਲਕੁਲ। ਨਾਲੇ ਟੈਕਸ ਵਾਲਾ ਜਿਹੜਾ ਇਹ ਕਹਿੰਦੇ ਆ ਵਾਰ-ਵਾਰ ਉਹ ਆਸਾਨ ਨਹੀਂ ਕਰਦੇ। ਸਰਕਾਰਾਂ ਨੇ ਉਹਨਾਂ ਨੂੰ ਜ਼ਮੀਨ ਲੈ ਕੇ ਦਿੱਤੀ ਹੈ, ਸਰਕਾਰ ਦੀ ਉਹ ਸੜਕਾਂ ਵਰਤਦੇ ਨੇ। ਇਹ ਟੈਕਸ ਤੁਸੀਂ ਇੰਨਾ ਜ਼ਹਿਰ ਵੇਚ ਰਹੇ ਹੋ ਤੇ ਜ਼ਹਿਰ ਵੇਚ ਕੇ ਤੁਸੀਂ ਟੈਕਸ ਭਰ ਕੇ ਤੁਸੀਂ ਸੋਚੋ ਕਿ ਹਾਂ ਸਾਡਾ ਮਤਲਬ ਕਿ ਅਸੀਂ ਨਿਯਮ 'ਚ ਸਹੀ ਹੋ ਗਏ। ਬਿਲਕੁਲ। 1 ਕਰੋੜ ਭਾਵੇਂ 10 ਕਰੋੜ ਦਿੰਦਾ, ਕੋਈ ਰਹਿਣ ਦਾ ਅਧਿਕਾਰ ਨਹੀਂ ਖੋ ਸਕਦਾ। ਲੋਕਾਂ ਦਾ ਰਾਈਟ ਟੂ ਲਿਵ ਤੁਸੀਂ ਥੋੜ੍ਹਾ ਖੋਲੋਗੇ। ਪੰਜਾਬ ਟੈਕਸ ਤੁਸੀਂ ਦਿੰਦੇ ਹੋ ਜਿਹੜਾ ਤੁਸੀਂ ਕਾਰੋਬਾਰ ਕਰਦੇ ਹੋ, ਧਰਤੀ ਪਾਣੀ ਨੂੰ ਖਤਮ ਕਰਨ ਦਾ ਟੈਕਸ ਨਹੀਂ ਤੁਸੀਂ ਦੇ ਸਕਦੇ। ਨਾ ਤੁਸੀਂ ਦੇ ਸਕਦੇ ਆ। ਬਿਲਕੁਲ, ਇਹ ਕੋਈ ਵੀ ਨਹੀਂ ਦੇ ਸਕਦਾ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ ਤੇ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਦੀ। ਜਿਵੇਂ ਸਿੱਧੂ ਦੀ ਰਿਹਾਈ ਦੀਆਂ ਖਬਰਾਂ ਆ ਰਹੀਆਂ ਨੇ, ਕਾਂਗਰਸ ਦੇ ਵਿੱਚ ਅੰਦਰ ਖਾਤੇ ਪਾਲਾਬੰਦੀ ਜਾਂ ਹੋਰ ਚੀਜ਼ਾਂ ਤੇਜ਼ ਹੋ ਰਹੀਆਂ ਨੇ। ਬਹੁਤ ਸਾਰੇ ਲੀਡਰ ਅੰਦਰ ਖਾਤੇ ਫੋਨ ਕਦੇ ਉਧਰ ਕਦੇ ਹਾਈ ਕਮਾਨ ਨੂੰ ਲਾਉਂਦੇ ਨੇ। ਸਿੱਧੂ ਦੀ ਟੀਮ ਅਲੱਗ ਤੌਰ ਤੇ ਲੱਗੀ ਹੋਈ ਹੈ ਕਿਉਂਕਿ ਜਿਵੇਂ ਉਹ 26 ਜਨਵਰੀ ਵਾਲਾ ਤੁਸੀਂ ਦੱਸਿਆ ਕਿ ਨਾਮ ਆ ਗਿਆ, ਤਾਂ ਹੁਣ ਪਰ ਸੁਣਨ ਦੇ ਵਿੱਚ ਆ ਰਿਹਾ ਕਿ ਸਿੱਧੂ ਬਾਹਰ ਆ ਕੇ ਸਮਰਥਕਾਂ ਨੂੰ ਮਿਲਣਗੇ, ਗੱਲਬਾਤ ਕਰਨਗੇ, ਪਰ ਸਿਆਸੀ ਪਾਰੀ ਦੀ ਸ਼ੁਰੂਆਤ ਪਟਿਆਲੇ ਤੋਂ ਕਰਨਗੇ। ਪ੍ਰਵੀਨ ਜੀ, ਬਿਲਕੁਲ ਨਵਜੋਤ ਸਿੰਘ ਸਿੱਧੂ
ਪਿਛਲੇ ਮਤਲਬ 6-7 ਮਹੀਨਿਆਂ ਤੋਂ ਜਦ ਤੋਂ ਅੰਦਰ ਸੀਗੇ ਤਦ ਤੋਂ ਇਹ ਚਰਚਾਵਾਂ ਖੂਬ ਸੀਗੀਆਂ ਕਿ ਜੀ ਉਹ ਮਿਲਦੇ ਨਹੀਂ ਕਿਸੇ ਨੂੰ, ਪਰਿਵਾਰਕ ਮੈਂਬਰ ਹੀ ਥੋੜੇ ਲਈ ਸਮੇਂ ਲਈ ਮਿਲਣ ਜਾਂਦੇ ਸੀ ਜਾਂ ਵਕੀਲ ਮਿਲਦੇ ਸੀ ਜਾਂ ਇੱਕ ਦੋ ਸਾਥੀ ਉਹਨਾਂ ਨੂੰ ਮਿਲਦੇ ਸੀ, ਤੇ ਜੇ ਕੋਈ ਸਮਾਂ ਮੰਗਦਾ ਸੀ ਉਹ ਇਨਕਾਰ ਕਰ ਦਿੰਦੇ ਸੀ। ਪਰ ਇਹ ਇੱਕ ਸਾਬਕਾ MLA ਤੇ ਉਹਨਾਂ ਦਾ ਖਾਸਾ ਭਰੋਸਾ, ਉਹਦੇ ਰਾਹੀਂ ਉਹ ਖਾਸੀ ਰਾਜਨੀਤਿਕ ਜਾਣਕਾਰੀ ਵੀ ਹਾਸਲ ਕਰਦੇ ਰਹੇ। ਤੇ ਹੁਣ ਪਤਾ ਲੱਗ ਰਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਲੀਡਰ ਧੱਕੇ ਨਾਲ ਵੀ ਪਹੁੰਚ ਕਰਦੇ ਨੇ ਤੇ ਹਰ ਹੱਲੇ ਮਿਲਣਾ ਵੀ ਚਾਹੁੰਦੇ ਨੇ, ਜਿਨ੍ਹਾਂ 'ਚ ਮਨਪ੍ਰੀਤ ਬਾਦਲ ਦੀ ਮਿਲਣ ਦੀ ਚਰਚਾ ਵੀ ਖੂਬ ਰਹੀ ਜੀ। ਤੇ ਇਸ ਲਈ ਮਤਲਬ ਕਿ ਇਹ ਵੀ ਸਾਰਿਆਂ ਨੂੰ ਹੈ ਕਿ ਨਵਜੋਤ ਸਿੰਘ ਸਿੱਧੂ ਜਦੋਂ ਜੇਲ੍ਹ ਗਏ ਨੇ, ਉਹ ਤੋਂ ਚੰਦ ਦਿਨ ਪਹਿਲਾਂ ਹਾਲਾਤ ਕਾਂਗਰਸ 'ਚ ਬਣ ਗਏ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਹਾਈਕਮਾਂਡ ਬਾਹਰ ਦਾ ਰਸਤਾ ਵੀ ਦਿਖਾ ਸਕਦੀ ਸੀ। ਇਹ ਵੀ ਸੰਭਾਵਨਾ ਸੀ ਕਿ ਇਹ ਫੈਸਲਾ ਲਗਭਗ ਦਿੱਲੀ ਦੀਆਂ ਹਾਈਕਮਾਂਡ ਦੀਆਂ ਸਭਾ 'ਚ ਕਾਂਗਰਸ 'ਚ ਹੋ ਗਿਆ ਸੀ। ਪਰ ਅਚਾਨਕ ਨਵਜੋਤ ਸਿੱਧੂ ਤੇ ਇਹ ਫੈਸਲਾ ਆ ਗਿਆ ਤੇ ਉਹਨਾਂ ਨੂੰ ਅੰਦਰ ਜਾਣਾ ਪਿਆ, ਤੇ ਇਸ ਲਈ ਕਹਿੰਦੇ ਉਹ ਫੈਸਲਾ ਟਲ ਗਿਆ। ਪਰ ਹੁਣ ਜਦੋਂ ਤੱਕ ਮਤਲਬ ਕਿ ਉਹਨਾਂ ਦੀ ਸਜ਼ਾ ਚਾਹੇ ਪੂਰੀ ਨਹੀਂ ਹੋਈ, ਪਰ ਉਹਨਾਂ ਨੂੰ ਇੱਕ ਮਤਲਬ ਅੰਦਰ ਠੀਕ ਠਾਕ ਵਿਵਹਾਰ ਦੇ ਚੱਲਦਿਆਂ, ਜਾਂ ਇਹਦੇ ਪਿੱਛੇ ਵੀ ਕੋਈ ਰਾਜਨੀਤੀ ਹੈ, ਕਿਉਂਕਿ ਸੂਬਾ ਸਰਕਾਰ ਦੀ ਰਹਿਮੋ ਕਰਮ ਤੇ ਰਿਹਾਈ ਹੈ, ਇਸ ਨੂੰ ਇਸ ਨਜ਼ਰੀਏ ਤੋਂ ਵੀ ਬਾਚ ਲੈਣਾ ਚਾਹੀਦਾ ਕਿ ਆਮ ਆਦਮੀ ਪਾਰਟੀ ਦੀ ਰਹਿਮੋ ਕਰਮ ਤੇ ਰਿਹਾਈ ਹੈ, ਬੇਸ਼ੱਕ ਬਾਇਆ ਅਧਿਕਾਰੀ ਬਾਇਆ ਜੇਲ੍ਹ ਅਧਿਕਾਰੀ ਹੋਵੇ। ਸੋ ਇਸ ਲਈ ਉਹ ਰਹਿਮੋ ਕਰਮ ਦੇ ਪਿੱਛੇ ਵੀ ਕੋਈ ਰਾਜਨੀਤੀ ਤਾਂ ਨਹੀਂ ਨਵਾਂ ਕੰਮ ਕਰ ਰਹੀ, ਇਹਦੇ ਵੀ ਇਹ ਚਰਚੇ ਖਾਸੇ ਨੇ ਪੰਜਾਬ 'ਚ। ਸੋ ਇਹ ਕੋਈ ਨਵਾਂ ਮੋੜ ਤਾਂ ਨਹੀਂਗਾ, ਪਰ ਫਿਰ ਵੀ ਜਿਹੜੀ ਉਹ ਰਿਹਾਈ ਦੀ ਜਦੋਂ ਮਤਲਬ ਕਿ ਮਾਹੌਲ ਬਣਿਆ, ਤਦ ਤੋਂ ਬਾਅਦ ਕਾਂਗਰਸੀਆਂ ਨੇ ਵੀ ਉਧਰ ਦਾ ਰੁਖ ਕੀਤਾ ਕਿ ਲਓ ਜੀ ਇਹ ਨਵੀਂ ਪਾਰੀ ਜਿਹੜੀ ਸ਼ੁਰੂ ਹੋਊਗੀ ਉਹ ਕੀ ਕਾਂਗਰਸ 'ਚ ਹੋਊਗੀ ਜਾਂ ਕਿਤੇ ਹੋਰ ਹੋਊਗੀ। ਪਰ ਨਵਜੋਤ ਸਿੰਘ ਸਿੱਧੂ ਇੱਕ ਗੱਲ ਅਕਸਰ ਕਹਿੰਦੇ ਰਹੇ ਨੇ, ਬੇਸ਼ੱਕ ਇਸ ਦੌਰਾਨ ਪ੍ਰਵੀਨ ਜੀ ਅੰਦਰ ਉਹਨਾਂ ਨੇ ਕਲਰਕੀ ਦਾ ਕੰਮ ਕੀਤਾ ਤੇ ਇਹਨਾਂ ਨੂੰ ਉਸ ਕਲਰਕੀ ਦੇ ਕੰਮ ਲਈ ਮਾਹਰ ਕਾਰੀਗਰਾਂ ਵਜੋਂ, ਕਿਉਂਕਿ ਜਿਹੜੇ ਤਾਂ ਮਾਹਰ ਨੇ ਕਿਸੇ ਹੱਥੀ ਕੰਮ ਦੇ ਕਾਰੀਗਰ, ਉਹਨਾਂ ਨੂੰ 80 ਰੁਪਏ ਦਿਹਾੜੀ ਮਿਲਦੀ ਆ, ਤੇ ਜਿਹੜੇ ਅਰਧ ਮਾਹਰ ਨੇ ਉਹਨਾਂ ਨੂੰ ਮਤਲਬ 60 ਰੁਪਏ, ਤੇ ਜਿਹੜੇ ਕੋਈ ਵੀ ਹੱਥੀ ਕੰਮ ਦੇ ਮਾਹਰ ਨਹੀਂ, ਫਿਰ ਉਹਨਾਂ ਨੂੰ ਉਹਨਾਂ ਦੀ ਪੜ੍ਹਾਈ ਲਿਖਾਈ ਦੇ ਹਿਸਾਬ ਨਾਲ ਕਲਰਕੀ ਫੈਲਾਂ ਝਾੜਨ ਕਰਨ ਦਾ ਕੰਮ ਦਿੱਤਾ ਜਾਂਦਾ, ਉਹਨਾਂ ਨੂੰ ਫਿਰ ਮਤਲਬ 40 ਰੁਪਏ ਦਿਹਾੜੀ ਮਿਲਦੀ ਆ। ਤੇ ਨਵਜੋਤ ਸਿੱਧੂ 40 ਰੁਪਏ ਦਿਹਾੜੀ ਚਾਹੁੰਦੇ ਨੇ ਤੇ 6000 ਰੁਪਏ ਇਹਨਾਂ ਦਾ ਬਣ ਜਾਣਾ ਜਦੋਂ ਉਹਨਾਂ ਨੇ ਜੇ 26 ਨੂੰ ਬਾਹਰ ਆਉਂਦੇ ਨੇ। ਪਰ ਇਹ ਆਪਣੀ ਸਾਰੀ ਰਾਜਨੀਤੀ 'ਚ ਕਹਿੰਦੇ ਰਹੇ ਨੇ ਕਿ ਮੇਰਾ ਘਰ ਅੰਮ੍ਰਿਤਸਰ ਨਗਰੀ ਹੈ, ਮੈਂ ਨਹੀਂ ਉਹ ਛੱਡੂਗਾ, ਹੈ ਨਾ, ਕਹਿੰਦੇ ਰਹੇ, ਬਿਲਕੁਲ ਕਹਿੰਦੇ ਰਹੇ। ਤੇ ਹੁਣ ਵੀ ਅੰਮ੍ਰਿਤਸਰ ਦੇ ਇਹਨਾਂ ਦੇ ਸਮਰਥਕਾਂ ਨੂੰ ਲੱਗਦਾ ਕਿ ਨਹੀਂ, ਨਵਜੋਤ ਸਿੱਧੂ ਵਾਪਸੀ ਅੰਮ੍ਰਿਤਸਰ ਹੀ ਕਰਨਗੇ। ਪਰ ਨਵਜੋਤ ਸਿੰਘ ਸਿੱਧੂ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਇੱਕ ਦਿਨ ਤੋਂ ਬਾਅਦ ਦਰਬਾਰ ਸਾਹਿਬ ਤਾਂ ਜ਼ਰੂਰ ਜਾਣਗੇ, ਮੱਥਾ ਟੇਕਣ ਦਾ ਜ਼ਰੂਰ ਜਾਣਗੇ, ਪਰ ਪਤਾ ਲੱਗ ਰਿਹਾ ਕਿ ਉਹ ਆਪਣੀ ਰਾਜਨੀਤਿਕ ਪਾਰੀ ਦੀ ਸ਼ੁਰੂਆਤ ਪਟਿਆਲਾ ਤੋਂ ਕਰਨ ਜਾ ਰਹੇ ਨੇ, ਸ਼ਾਹੀ ਸ਼ਹਿਰ ਪਟਿਆਲਾ ਤੋਂ ਕਰਨ ਜਾ ਰਹੇ ਨੇ। ਕਹਿੰਦੇ ਜੇਲ੍ਹ ਚੋਂ ਬਾਹਰ ਆਉਂਦੇ ਜੇਕਰ 26 ਤਰੀਕ ਨੂੰ ਸ਼ਾਮ ਤੱਕ ਉਹਨਾਂ ਦੀ ਰਿਹਾਈ ਹੁੰਦੀ ਹੈ ਤਾਂ ਸਿੱਧੇ ਪਹਿਲਾਂ ਗੁਰਦੁਆਰਾ ਸ਼੍ਰੀ ਦੁਖਨਿਵਾਰਨ ਸਾਹਿਬ ਜਾਣਗੇ, ਫਿਰ ਕਾਲੀ ਮਾਤਾ ਦੇ ਮੰਦਿਰ ਜਾਣਗੇ, ਤੇ ਇਹ ਲਗਭਗ ਤੈਅ ਹੈ। ਤੇ ਦੂਜਾ ਉਹਨਾਂ ਦਾ ਪਟਿਆਲੇ ਦੇ ਵਿੱਚ ਉਹਨਾਂ ਦੇ ਆਪਣੇ ਜਿਹੜੇ ਸਮਰਥਕ ਟੀਮ ਹੈ, ਉਹਨਾਂ ਵੱਲੋਂ ਇੱਕ ਬਕਾਇਦਾ ਦਫ਼ਤਰ ਖੋਲ ਦਿੱਤਾ ਗਿਆ, ਹੈੱਡ ਆਫਿਸ ਨਵਜੋਤ ਸਿੱਧੂ ਦਾ ਇੱਕ ਵੱਡਾ, ਪੂਰੀ ਤਿਆਰੀ, ਜਿਹਦੇ ਵਿੱਚ ਘੱਟੋ ਘੱਟ 100 ਬੰਦੇ ਨੂੰ ਬੈਠਣ ਦਾ ਵੀ ਅਰੇਂਜਮੈਂਟ ਹੋਵੇ, ਉਹ ਪੂਰਾ ਲਾਲਸ਼ਕਰ ਦੇ ਨਾਲ ਤਿਆਰ ਹੋ ਗਿਆ ਦਫ਼ਤਰ। ਸੋ ਇੱਥੋਂ ਅੰਦਾਜ਼ੇ ਵੀ ਲੱਗ ਰਹੇ ਨੇ ਤੇ ਕੁਝ ਕਨਸੂਆਂ ਵੀ ਮਿਲ ਰਹੀਆਂ ਕਿ ਅਗਲੀ ਪਾਰੀ, ਰਾਜਨੀਤਿਕ ਪਾਰੀ ਪਟਿਆਲਾ ਤੋਂ ਖੇਡਣਗੇ। ਉਹਨਾਂ ਨੇ ਇੱਥੇ ਆਪਣਾ ਘਰ-ਬਾਰ ਸਾਰਾ ਕੁਝ ਸੈਟਲ ਕਰ ਲਿਆ। ਕਹਿੰਦੇ ਉਹਦੇ ਪਿੱਛੇ ਕਾਰਨ ਇਹ ਵੀ ਮੰਨਿਆ ਜਾ ਰਿਹਾ ਕਿ ਜੇਕਰ ਉਹਨੇ ਕਾਂਗਰਸ ਕੰਨੀ ਖੇਡਣਾ ਤਦ ਉਹਨਾਂ ਕੋਲ ਕੈਪਟਨ ਅਮਰਿੰਦਰ ਵਾਲੀ ਸਾਰੀ ਸਪੇਸ ਖਾਲੀ ਹੈ। ਇਹ ਇੱਕ ਪਹਿਲੂ ਮੰਨਿਆ ਜਾ ਰਿਹਾ ਕਿ ਕੈਪਟਨ ਅਮਰਿੰਦਰ ਦੀ ਥਾਂ ਪੂਰੀ ਕਰਨ ਦੇ ਲਈ ਕਾਂਗਰਸ ਨੂੰ ਲੱਗਦਾ ਕਿ ਠੀਕ ਹੈ, ਫਿਰ ਸਿੱਧੂ ਪਟਿਆਲੇ ਤੱਕ। ਪਰ ਕੀ ਉਹਨੂੰ ਇਹਨਾਂ ਸ਼ਰਤਾਂ ਲਈ ਮਨਾ ਲੈਣਗੇ ਕਿ ਤੂੰ ਭਾਈ ਹੁਣ ਟਿੱਕੇ ਰਹੇਗਾ, ਟੀਮ ਨੂੰ ਨਾਲ ਲੈ ਕੇ ਚੱਲੇਗਾ, ਬੇਮਤਲਬ ਆਪਣੀ ਹੀ ਸਰਕਾਰਾਂ ਦੇ ਖਿਲਾਫ ਨਹੀਂ, ਆਪਣੇ ਹੀ ਲੀਡਰਾਂ ਦੇ ਖਿਲਾਫ ਨਹੀਂ ਬੋਲੇਗਾ, ਆਪਣੀ ਹੀ ਪਾਰਟੀ ਖਿਲਾਫ ਨਹੀਂ ਬੋਲੇਗਾ, ਕੀ ਇਹਦੇ ਲਈ ਮਨਾ ਲਿਆ? ਜਾਂ ਉਹਨੂੰ ਪਟਿਆਲੇ ਤੱਕ ਸੀਮਤ ਕਰਨ ਲਈ ਮਨਾ ਲਿਆ ਜਾਊਗਾ, ਜਾਂ ਉਸ ਨੂੰ ਇਹ ਕਿਹਾ ਜਾਊਗਾ ਕਿ ਤੂੰ ਪੰਜਾਬ 'ਚ ਸਿਆਸਤ ਪਟਿਆਲੇ 'ਚ ਕਰ, ਦੇਸ਼ 'ਚ ਸਿਆਸਤ ਵੱਡੇ ਪੱਧਰ ਤੇ ਕਰ, ਤੈਨੂੰ ਦੇਸ਼ ਘਮਾਉਣੇ ਆ। ਸੋ ਕੀ ਉਸ ਨੀਤੀ ਤੇ ਕੁਝ ਨੀਤੀਗਤ ਫੈਸਲੇ ਹੋਏ ਨੇ ਅੰਦਰ, ਜਾਂ ਫਿਰ ਸਿਰਫ ਨਵਜੋਤ ਸਿੱਧੂ ਨੇ ਆਪਣੇ ਪੱਧਰ ਤੇ ਤੈਅ ਕਰ ਲਿਆ ਕਿ ਜਿੱਧਰੋਂ ਮਰਜ਼ੀ ਖੇਡਾਂ, ਜਿਹੜੇ ਮਰਜ਼ੀ ਪਾਸੇ ਉਹ ਖੇਡਾਂ, ਤੇ ਪਰ ਖੇਡੂਗਾ ਹੁਣ ਮੈਂ ਪਟਿਆਲੇ ਤੋਂ, ਕੀ ਇਹ ਤੈਅ ਆ? ਸੋ ਇਹ ਸਾਰਾ ਕੁਝ 26 ਤਰੀਕ ਨੂੰ ਪਤਾ ਲੱਗਣਾ। ਪਰ ਇੰਨਾ ਤੈਅ ਮੰਨਿਆ ਜਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਦੀ ਅਗਲੀ ਸਿਆਸੀ ਪਾਰੀ ਤੁਹਾਨੂੰ ਪਟਿਆਲੇ ਚੋਂ ਖੇਡਣ ਨੂੰ ਮਿਲਦੀ ਦਿਖੂਗੀ। ਪਰ ਉਹ ਕਿਹੜੀ ਵਰਦੀ ਪਾ ਕੇ ਖੇਡਦੇ ਨੇ, ਕਿਹਦੀ ਟੀਮ ਦੀ ਵਰਦੀ ਪਾ ਕੇ ਖੇਡਦੇ ਨੇ, ਇਹ ਅਜੇ ਵੀ ਤੈਅ ਨਹੀਂ ਗਾ। ਜੀ ਬਿਲਕੁਲ, ਕੈਪਟਨ ਅਮਰਿੰਦਰ ਸਿੰਘ ਵਾਲੀ ਸਪੇਸ ਦਾ ਸਿਆਸੀ ਲਾਹਾ ਮਿਲ ਸਕਦਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਮਾਲਵੇ ਦਾ ਹਿੱਸਾ ਪਟਿਆਲਾ, ਮਾਲਵੇ ਦੇ ਵਿੱਚ ਸਿੱਧੂ ਸਮਰਥਕ ਵੀ ਕਾਫੀ ਨੇ, ਤੇ ਮਾਲਵੇ ਦੇ ਵਿੱਚ ਤੁਹਾਨੂੰ ਪਤਾ ਇਸ ਟਾਈਮ ਬਹੁਤ ਕੁਝ ਹੋਰ ਰਾਜਨੀਤਿਕ ਤੌਰ ਤੇ ਵੀ ਬਹੁਤ ਸਰਗਰਮੀਆਂ ਚੱਲ ਰਹੀਆਂ ਨੇ। ਸੋ ਸ਼ਾਇਦ ਸਿੱਧੂ ਨੂੰ ਲੱਗਦਾ ਕਿ ਸ਼ਾਇਦ ਸਿਆਸੀ ਪਿੱਚ ਤੇ ਇੱਥੇ ਮਾਫਕ ਹੈ, ਜੇ ਇੱਥੇ ਮਾਫਕ ਹੈ, ਕਿਉਂਕਿ ਮਾਝੇ ਦਾ ਤਜਰਬਾ ਵੀ ਉਹਨਾਂ ਦਾ ਕੁਛ ਐਸਾ ਹੀ ਰਿਹਾ। ਬਾਕੀ ਦੇਖਦੇ ਹਾਂ ਬਾਹਰ ਆਉਣ ਤੋਂ ਬਾਅਦ ਕਿਹੋ ਜਿਹਾ ਸਿਆਸੀ ਨਕਸ਼ਾ ਸਿੱਧੂ ਸਾਹਿਬ ਦਾ ਤੇ ਪਟਿਆਲੇ ਦਾ ਬਣਦਾ,
ਇਹ ਗੱਲ ਦੇਖਣ ਯੋਗ ਰਹੇਗੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਸਿੰਗਾਪੁਰ ਦੀ ਅਧਿਆਪਕਾਂ ਦੀ ਫੇਰੀ ਦੀ, ਜਿਹਦੇ ਬਾਰੇ ਬੜਾ ਪ੍ਰਚਾਰਿਆ ਗਿਆ ਕਿ ਹੁਣ ਪੰਜਾਬ ਦੇ ਅਧਿਆਪਕ ਸਿੰਗਾਪੁਰ ਜਾਣਗੇ ਤੇ ਉੱਥੋਂ ਕਲਾਸਾਂ ਲਾ ਕੇ ਆਉਣਗੇ, ਸਿੱਖ ਕੇ ਆਉਣਗੇ। ਹਾਲਾਂਕਿ ਤੁਸੀਂ ਦੱਸਿਆ ਕਿ ਦਿੱਲੀ ਦਾ ਜਿਹੜਾ ਐਜੂਕੇਸ਼ਨ ਮਾਡਲ ਆ, ਤੁਸੀਂ ਉਹਨੂੰ ਪ੍ਰਚਾਰਦੇ ਹੋ ਕਿ ਭਾਈ ਅਮਰੀਕਾ ਤੋਂ ਟੀਮ ਆਈ, ਫਲਾਣੇ ਤੋਂ ਟੀਮ ਆਈ। ਪਰ ਹੁਣ ਸਵਾਲ ਵੱਡਾ ਇਹ ਖੜਾ ਹੋ ਗਿਆ ਸ਼ਰਮਾ ਜੀ ਕਿ ਸਿੰਗਾਪੁਰ ਕਿੱਥੋਂ ਭੇਜਣਗੇ ਪ੍ਰਿੰਸੀਪਲ? 550 ਪੋਸਟ ਤਾਂ ਖਾਲੀ ਪਈ ਹੈ। ਬਿਲਕੁਲ ਪ੍ਰਵੀਨ ਜੀ, ਪੰਜਾਬ ਦੇ ਵਿੱਚ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਭੇਜ ਕੇ ਉਹਨਾਂ ਨੂੰ ਟ੍ਰੇਨਿੰਗ ਦਿਵਾਉਣ ਦੀ ਕਵਾਇਦ ਦੀ ਤਿਆਰੀ ਚੱਲ ਰਹੀ ਹੈ ਕਿ 3 ਗਰੁੱਪ ਭੇਜਣੇ ਆ ਜੀ, 2 ਗਰੁੱਪ ਪਹਿਲਾਂ ਭੇਜਣੇ, ਇੱਕ ਫਿਰ ਭੇਜਣਾ। ਉੱਥੋਂ ਬਕਾਇਦਾ ਇੱਕ ਕੰਪਨੀ ਨਾਲ ਕਹਿੰਦੇ ਐਗਰੀਮੈਂਟ ਹੋ ਗਿਆ ਜੀ, ਸਾਰਾ ਕੁਝ। ਪਰ ਇਹ ਵੱਡਾ ਸਵਾਲ ਹੈ ਕਿ 550 ਦੇ ਕਰੀਬ ਪ੍ਰਿੰਸੀਪਲਾਂ ਦੇ ਅਹੁਦੇ ਪੰਜਾਬ 'ਚ ਖਾਲੀ ਪਏ ਨੇ। ਸਕੂਲ ਪ੍ਰਿੰਸੀਪਲਾਂ ਦੇ ਅਹੁਦਿਆਂ ਤੋਂ ਵਾਂਝੇ ਨੇ। ਕਈ ਪ੍ਰਿੰਸੀਪਲਾਂ ਨੂੰ ਤਾਂ 3-3 ਸਕੂਲਾਂ ਦੇ ਵਾਧੂ ਭਾਰ ਦਿੱਤਾ ਹੋਇਆ, ਤੇ ਉਹ ਕਿੱਥੇ ਆਪਣੀ ਡਿਊਟੀ ਬਖੂਬੀ ਨਿਭਾਉਣਗੇ? ਸੋ ਇੱਥੋਂ ਦਾ 179 ਦੇ ਕਰੀਬ ਟੀਚਰਾਂ ਨੂੰ ਪ੍ਰਮੋਟ ਕਰਕੇ ਪ੍ਰਿੰਸੀਪਲ ਬਣਾਇਆ ਸੀ ਜੀ, ਤੇ ਤੈਅ ਕੀਤਾ ਸੀਗਾ ਕਿ 4 ਦਿਨਾਂ 'ਚ ਉਹਨਾਂ ਦੀ ਨਿਯੁਕਤੀ ਹੋ ਜੂਗੀ, ਤੇ ਉਹ 30 ਦਿਨਾਂ ਤੋਂ ਉੱਪਰ ਵਕਫਾ ਲੰਘ ਗਿਆ, ਅਜੇ ਤੱਕ ਉਹਨਾਂ ਦੇ ਪੋਸਟਿੰਗ ਆਰਡਰ ਹੀ ਨਹੀਂ ਆਏ, ਤੇ ਉਹ ਪੁਰਾਣੇ ਸਕੂਲਾਂ 'ਚ ਆਪਣੀ ਪੁਰਾਣੀ ਡਿਊਟੀ ਉਹ ਕਰ ਰਹੇ ਨੇ। ਮਤਲਬ ਨਾ ਤਾਂ ਉੱਧਰ ਜੋਗੇ ਨਾ ਉੱਧਰ ਜੋਗੇ, ਵਧਾਈਆਂ ਵੀ ਲੈ ਲਈਆਂ ਹੋਣੀਆਂ, ਪਾਰਟੀਆਂ ਵੀ ਕਰ ਲਈਆਂ ਹੋਣੀਆਂ, ਤੇ ਪਰ ਇਧਰ ਨਿਯੁਕਤੀ ਅਜੇ ਹੋਈ। ਦੂਸਰੇ ਪਾਸੇ ਆਪਾਂ ਜਿਹੜੀ ਗੱਲ ਕਰ ਰਹੇ ਹਾਂ 549, ਮਤਲਬ ਇੱਕ ਘੱਟ 550 ਅਹੁਦੇ ਅਜਿਹੇ ਨੇ ਜਿਹੜੇ ਖਾਲੀ ਪਏ ਨੇ, ਤੇ ਉਹਨਾਂ ਦੀ ਭਰਤੀ ਨਹੀਂ ਪੂਰੀ ਹੋ ਰਹੀ, ਤੇ ਤੁਸੀਂ ਗੱਲਾਂ ਟ੍ਰੇਨਿੰਗ ਦੀਆਂ ਕਰ ਰਹੇ ਹੋ ਕਿ ਪਹਿਲਾਂ ਉਰੇ ਤਾਂ ਅਮਲਾ ਫਾਲਾ। ਪ੍ਰਵੀਨ ਜੀ, ਇੱਕ ਸਿੰਪਲ ਜੀ ਗੱਲ ਜੀ, ਕਿ ਜੇ ਕੋਈ MLA ਚੜ੍ਹਾਈ ਕਰ ਜਾਵੇ, ਜੇ ਕੋਈ MLA ਦੀ ਬਜਾਏ ਸਿੱਧਾ ਕੋਈ ਸੰਵਿਧਾਨਕ ਅਹੁਦਾ ਲੈ ਲਵੇ, ਤਦ ਉਸ ਨੂੰ 6 ਮਹੀਨੇ 'ਚ MLA ਦੀ ਚੋਣ ਲੜਨੀ ਪੈਂਦੀ ਹੈ ਜੀ। ਬਿਲਕੁਲ, MLA MP ਦੀ ਸੀਟ ਕੋਈ ਖਾਲੀ 6 ਮਹੀਨੇ ਤੋਂ ਵੱਧ ਨਹੀਂ ਰਹਿੰਦੀ ਕਿ ਭਾਈ ਉਹ ਤੋਂ ਬਿਨਾਂ ਕਿਹੜਾ ਗੱਡਾ ਖੜਾ। ਉਹ 6 ਮਹੀਨਿਆਂ 'ਚ ਭਰਨੀ ਲਾਜ਼ਮੀ ਆ, ਉਹ 6 ਮਹੀਨਿਆਂ 'ਚ ਚੋਣ ਕਰਾਉਣੀ ਆ ਜੀ। ਤੇ ਇੱਥੇ ਸਾਲਾਂ ਮਾਸਟਰਾਂ ਦੀਆਂ, ਡਾਕਟਰਾਂ ਦੀਆਂ ਪੋਸਟਾਂ ਖਾਲੀ ਰਹਿੰਦੀਆਂ ਨੇ। ਜਿਹੜੇ ਦੇਸ਼ ਦੇ ਨਿਰਮਾਤਾ ਨੇ, ਜਿਨ੍ਹਾਂ ਨੇ ਦੇਸ਼ ਦੀ ਨੀਂਹ ਮਜ਼ਬੂਤ ਕਰਨੀ ਹੈ, ਜਿਨ੍ਹਾਂ ਨੇ ਦੇਸ਼ ਦੇ ਨੀਤੀ ਘਾੜਿਆਂ ਨੂੰ ਜਨਮ ਦੇ ਕੇ, ਪੁੰਗਾਰ ਕੇ, ਉਹਨਾਂ ਨੂੰ ਸ਼ਿੰਗਾਰ ਕੇ ਤਿਆਰ ਕਰਕੇ ਭੇਜਣਾ, ਤੇ ਤੁਸੀਂ ਮਾਸਟਰਾਂ ਦੀ ਨਿਯੁਕਤੀਆਂ ਵੱਲ ਗੌਰ ਨਹੀਂ। ਉੱਥੇ ਕਿਉਂ ਨਹੀਂ ਇਹ ਪੈਮਾਨਾ ਹੁੰਦਾ ਕਿ ਜੋ ਮਰਜ਼ੀ ਹੋ ਜਾਵੇ, 3 ਮਹੀਨੇ 2 ਮਹੀਨੇ ਕੋਈ ਸਮਾਂ ਦਿੱਤਾ ਇਹ ਹੋਵੇ ਕਿ ਇਹ ਤੋਂ ਬਿਨਾਂ ਖਾਲੀ ਨਹੀਂ ਰਹੂਗੀ। ਬਿਲਕੁਲ ਸਹੀ। ਡਾਕਟਰ ਜ਼ਿੰਦਗੀ ਦਿੰਦੇ ਨੇ, ਤੁਸੀਂ ਡਾਕਟਰ ਤੇ ਮਾਸਟਰਾਂ ਦੀ ਘੱਟੋ ਘੱਟ ਇਹ 2 ਪੋਸਟਾਂ ਜਿਹੀਆਂ ਹੋਣ ਕਿ ਭਾਈ ਤੁਹਾਨੂੰ ਹੋਰ ਕੋਈ ਵਾਧੂ ਭਾਰ ਨਹੀਂ ਦਿੱਤਾ ਜਾਊਗਾ, ਤੁਹਾਨੂੰ ਮਾਨਸਿਕ ਸਕੂਨ ਵੀ ਦਿੱਤਾ ਜਾਊਗਾ, ਬਸ ਤੁਸੀਂ ਜਿਹੜਾ ਕੰਮ ਕਰਨਾ ਉਹਦੇ ਵਿੱਚ ਸਾਨੂੰ ਨਤੀਜਾ ਆਉਣਾ ਚਾਹੀਦਾ। ਤੇ ਪਰ ਇੱਥੇ ਸਾਲਾਂ ਤੋਂ ਵੱਧ ਹੀ ਖਾਲੀ ਨੇ। ਸੋ ਇੱਥੋਂ ਹਿਸਾਬ ਲਾ ਲਓ ਕਿ ਪੰਜਾਬ 'ਚ ਇਸ ਮੌਕੇ ਉਹ ਸਰਕਾਰ ਆ ਜਿਹੜੀ ਕਹਿੰਦੀ ਅਸੀਂ ਸਕੂਲੀ ਸਿੱਖਿਆ ਦੇ ਮਾਹਰ ਹਾਂ, ਅਸੀਂ ਸਰਕਾਰੀ ਸਿੱਖਿਆ ਦੇ ਮਾਹਰ ਹਾਂ, ਸਾਡੇ ਕੋਲ ਇਸ ਮਸਲੇ ਦੀ PhD ਹੈ, ਤੇ ਉਹਨਾਂ ਦੇ ਰਾਜ ਦੇ ਵਿੱਚ 550 ਪ੍ਰਿੰਸੀਪਲਾਂ ਦੀਆਂ ਉਹਦੇ ਖਾਲੀ ਨੇ। ਮਾਸਟਰਾਂ ਦੀ ਤਾਂ ਗੱਲ ਛੱਡੋ, ਲੈਕਚਰਾਂ ਦੀ ਗੱਲ ਛੱਡੋ, ਉਹ ਤਾਂ ਪਤਾ ਹੀ ਨਹੀਂ ਗਿਣਤੀ ਕਿੰਨੀਆਂ। ਹੁਣ ਕਹਿੰਦੇ ਜੀ 7ਵਾਂ ਪੇ ਕਮਿਸ਼ਨ ਦੇਤਾ ਜੀ, ਅਸੀਂ ਬੱਲੇ ਬੱਲੇ ਕਰਾ ਲਈ ਉਹਨਾਂ ਲਈ ਵੀ। ਭਾਈ ਸਾਰਾ ਕੁਛ ਇਹਦੇ ਨਾਲ ਨਹੀਂ, ਪੈਸੇ ਨਾਲ ਹੁੰਦਾ। ਸੋ ਜਿਹੜੇ ਪੋਸਟਾਂ ਖਾਲੀ ਨੇ, ਜਿਹੜੇ ਬੱਚੇ ਵਾਂਝੇ ਰਹਿੰਦੇ ਨੇ ਸਿੱਖਿਆ ਤੋਂ, ਉਹਨਾਂ ਦੇ ਲਈ ਕੌਣ? ਆ ਲਓ, ਮਾਨਸੇ 'ਚ ਸਭ ਤੋਂ ਵੱਧ 50 ਪੋਸਟਾਂ ਖਾਲੀ ਪਈਆਂ। ਠੀਕ ਹੈ, ਹੁਣ ਕਿਹਦਾ ਇਲਾਕਾ ਦੇਖ ਲਓ, ਮਾਨਸਾ। ਚਲੋ, ਮੋਗੇ 'ਚ 48 ਪਈਆਂ, ਬਠਿੰਡੇ 'ਚ 47 ਪਈਆਂ, ਲੁਧਿਆਣੇ 'ਚ 38 ਪ੍ਰਿੰਸੀਪਲਾਂ ਦੀਆਂ ਪੋਸਟਾਂ ਖਾਲੀ ਹੈ। ਇਸੇ ਤਰ੍ਹਾਂ ਜਲੰਧਰ 'ਚ 37 ਹੈ, ਤਰਨਤਾਰਨ 'ਚ 36 ਨੇ, ਸੰਗਰੂਰ, ਗੁਰਦਾਸਪੁਰ, ਹੁਸ਼ਿਆਰਪੁਰ 34 ਨੇ, ਸੰਗਰੂਰ 34 ਪੋਸਟਾਂ ਖਾਲੀ ਨੇ। ਸੋ ਇੱਥੋਂ ਹਿਸਾਬ ਲਾ ਲਓ, ਸੰਗਰੂਰ, ਗੁਰਦਾਸਪੁਰ, ਹੁਸ਼ਿਆਰਪੁਰ 34, ਕਪੂਰਥਲਾ 30, ਫਿਰੋਜ਼ਪੁਰ, ਨਵਾਂ ਸ਼ਹਿਰ 23, ਅੰਮ੍ਰਿਤਸਰ 20, ਬਰਨਾਲਾ 25, ਤੇ ਇਸ ਤਰ੍ਹਾਂ ਪੋਸਟਾਂ ਖਾਲੀ। ਫਰੀਦਕੋਟ 14, ਤੇ ਸਭ ਤੋਂ ਘੱਟ ਪੋਸਟਾਂ ਪਤਾ ਵੀ ਪ੍ਰਵੀਨ ਜੀ ਕਿੱਥੇ ਖਾਲੀ ਨੇ? ਮੋਹਾਲੀ 'ਚ ਸਿਰਫ 1 ਪੋਸਟ ਖਾਲੀ ਹੈ, ਉਹ ਵੀ ਸ਼ਾਇਦ ਜਦੋਂ ਆਪਾਂ ਗੱਲ ਕਰ ਰਹੇ ਸ਼ਾਇਦ ਭਰ ਗਈ ਹੋਵੇ। ਰੋਪੜ ਦੇ ਵਿੱਚ, ਰੂਪਨਗਰ 'ਚ 3 ਜੀ, ਪਟਿਆਲੇ 'ਚ ਮਤਲਬ ਕਿ 9, ਫਤਿਹਗੜ੍ਹ ਸਾਹਿਬ 'ਚ 6। ਠੀਕ ਹੈ। ਹੁਣ ਸਵਾਲ ਤੁਹਾਡੇ ਜ਼ਿਹਨ 'ਚ ਆਊਗਾ ਕਿ ਮਾਨਸਾ 'ਚ ਜੇ 50 ਨੇ, ਸੰਗਰੂਰ 'ਚ ਜੇ 34 ਨੇ, ਬਰਨਾਲੇ 'ਚ ਜੇ 25 ਨੇ, ਤਾਂ ਫਤਿਹਗੜ੍ਹ ਸਾਹਿਬ 'ਚ, ਪਟਿਆਲੇ 'ਚ 6, 9, ਰੋਪੜ 'ਚ 3, ਮੋਹਾਲੀ 'ਚ 1 ਕਿਉਂ ਆ? ਹਾਂਜੀ, ਬਿਲਕੁਲ ਪ੍ਰਵੀਨ ਜੀ, ਇਹ ਚੰਡੀਗੜ੍ਹ ਦੇ ਨੇੜੇ ਦਾ ਏਰੀਆ। ਠੀਕ ਹੈ। ਇਹ ਅਫਸਰਾਂ ਦੀਆਂ ਘਰ ਵਾਲੀਆਂ, ਜਾਂ ਅਫਸਰਾਂ ਦੇ ਘਰ ਵਾਲੇ ਜੀ, ਜਾਂ ਅਫਸਰਾਂ ਦੇ ਨਿਆਣੇ, ਜਾਂ ਅਫਸਰਾਂ ਦੀਆਂ ਨੂੰਹਾਂ, ਇਹ ਇੱਥੇ ਨਿਯੁਕਤੀਆਂ ਹੁੰਦੀਆਂ ਨੇ। ਮਤਲਬ ਮੋਹਾਲੀ, ਚੰਡੀਗੜ੍ਹ ਦੇ ਨੇੜੇ, ਖਰੜ, ਕੁਰਾਲੀ, ਰੋਪੜ, ਫਤਿਹਗੜ੍ਹ ਸਾਹਿਬ, ਪਟਿਆਲਾ, ਰਾਜਪੁਰਾ, ਇਹ ਉਹ ਜ਼ੋਨ ਹੈ
ਜਿੱਥੇ ਇਹ ਲੋਕ ਇਸ ਲਈ ਨਿਯੁਕਤੀਆਂ ਲੈਂਦੇ ਨੇ ਤਾਂ ਕਿ ਅਸੀਂ ਰਹਿ ਚੰਡੀਗੜ੍ਹ ਸਕੀਏ। ਇੱਥੇ ਨਹੀਂ ਪੋਸਟ ਖਾਲੀਆਂ ਰਹਿੰਦੀਆਂ ਜੀ, ਸਹੀ ਹੈ, ਇੱਥੇ ਵਾਲੀਆਂ ਭਰ ਜਾਂਦੀਆਂ ਨੇ ਤੇ ਆਪਣੇ ਪਿੰਡਾਂ ਵਾਲੇ ਖੇਤਰ 'ਚ ਜਿੱਥੇ ਲੋੜ ਆ ਬੱਚਿਆਂ ਨੂੰ ਉੱਥੇ ਲਈ ਮਤਲਬ ਕਿ ਇਹਨਾਂ ਲਈ ਕੋਈ ਪ੍ਰਬੰਧ ਨਹੀਂਗਾ। ਸੋ ਆਹ ਇੱਕ ਦ੍ਰਿਸ਼ ਸਾਹਮਣੇ ਖੜਾ। ਤੇ ਜਦੋਂ ਪੁੱਛੋ ਅਧਿਕਾਰੀਆਂ ਨੂੰ ਕਹਿੰਦੇ ਨਹੀਂ ਜੀ ਇਹ ਪ੍ਰਿੰਸੀਪਲ ਵਾਲਾ ਉਹਦਾ ਵੱਡਾ ਹੈ, ਇਹ ਵੱਡੇ ਅਧਿਕਾਰੀਆਂ ਨੇ ਫੈਸਲਾ ਲੈਣਾ ਹੁੰਦਾ ਜੀ, ਇਹ ਸਾਡੇ ਹੱਥ 'ਚ ਨਹੀਂ। ਸੋ ਆਹ ਸਥਿਤੀ ਹੈ ਜੀ। ਜੀ ਬਿਲਕੁਲ ਏਦਾਂ ਹੀ ਹੈ। ਵੱਡੇ ਸ਼ਹਿਰਾਂ ਨੂੰ ਹਰੇਕ ਹੀ ਭਜਦਾ, ਚੰਡੀਗੜ੍ਹ ਨੂੰ ਨਾਲੇ ਤੁਹਾਨੂੰ ਪਤਾ ਹੀ ਹੈ ਪੰਜਾਬ ਵਾਲੇ, ਹਰਿਆਣੇ ਵਾਲੇ, ਯੂਪੀ ਵਾਲੇ, ਹਿਮਾਚਲ ਵਾਲੇ, ਇਹਨਾਂ ਦੀ ਖਿੱਚ ਦਾ ਕੇਂਦਰ ਰਹਿੰਦਾ ਹਮੇਸ਼ਾ ਚੰਡੀਗੜ੍ਹ, ਕਾਰਨ ਰਹਿੰਦਾ ਖਿੱਚ ਦਾ। ਜਾਂਦਿਆਂ ਦੀ ਗੱਲ ਕਰੀਏ ਸ਼ਰਮਾ ਜੀ, ਸਿਆਸਤ ਬਾਰੇ ਆਪਾਂ ਹਰ ਰੋਜ਼ ਹੀ ਕਈ ਸਿਆਸੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਦੇ ਹਾਂ, ਵੱਡੀਆਂ ਖਬਰਾਂ ਨੂੰ ਲੈ ਕੇ। ਪਰ ਜੇਕਰ ਮੈਂ 2022 ਵਰ੍ਹੇ ਦੇ ਵਿੱਚ ਜੇਕਰ ਮੋਟੀਆਂ ਵੱਡੀਆਂ ਸਿਆਸੀ ਘਟਨਾਵਾਂ ਬਾਰੇ ਚਰਚਾ ਕਰੀਏ ਤਾਂ ਤੁਹਾਡੇ ਹਿਸਾਬ ਨਾਲ ਕਿਹੋ ਜਿਹੀ ਰਹੀ ਪੰਜਾਬ ਦੀ 2022 ਦੀ ਜਿਹੜੀ ਸਿਆਸੀ ਰਸ਼ਾਕਸ਼ੀ ਹੈ? ਪ੍ਰਵੀਨ ਜੀ, 2022 ਨੂੰ ਜੇਕਰ ਸਿਆਸੀ ਤੌਰ ਤੇ ਯਾਦ ਕਰਨਾ ਹੋਵੇ ਜੀ ਤਾਂ ਵੱਡੇ ਜਿਹੜੇ ਉਲਟ ਫੇਰ ਨੇ ਉਹਨਾਂ ਦੇ ਵਿੱਚੋਂ ਤੁਸੀਂ ਮਤਲਬ ਕਿ ਚੰਨੀ ਸਾਹਿਬ, ਕੈਪਟਨ ਸਾਹਿਬ ਦਾ ਦੌਰ ਯਾਦ ਕਰ ਸਕਦੇ ਹੋ। ਕੁਰਸੀਆਂ ਜਾਣੀਆਂ, ਕੁਰਸੀਆਂ ਮਿਲਣੀਆਂ, ਹੈ ਨਾ ਜੀ। ਤੇ ਉਹ ਦੌਰ ਯਾਦ ਰੱਖ ਸਕਦੇ ਹੋ ਤੁਸੀਂ। ਪੰਜਾਬ 'ਚ 600 ਯੂਨਿਟ ਬਿਜਲੀ ਮੁਫਤ ਵਾਲੀ ਸਰਕਾਰ ਦਾ ਆਉਣਾ ਯਾਦ ਰੱਖ ਸਕਦੇ ਹੋ। ਇਹ ਵੱਡਾ ਕਮਾਲ ਦਾ ਕੰਮ ਹੋਇਆ ਹੈ ਨਾ ਜੀ, ਕਿ ਲਓ ਜੀ ਹੁਣ ਅਸੀਂ ਮੁਹੱਲਾ ਕਲੀਨਿਕ ਖੋਲਣ ਜਾ ਰਹੇ ਹਾਂ। ਸੁਵਿਧਾ ਸੈਂਟਰਾਂ ਨੂੰ ਨਵਾਂ ਰੰਗ ਕਰਕੇ ਮੁਹੱਲਾ ਕਲੀਨਿਕ ਖੋਲਣ ਦੀ ਰਾਜਨੀਤੀ ਵਾਲਾ ਪਹਿਲੂ ਤੁਸੀਂ ਯਾਦ ਕਰ ਸਕਦੇ ਹੋ। ਇੱਕ ਚੰਗਾ ਕਦਮ ਇਹ ਹੋਇਆ ਰਾਜਨੀਤਿਕ ਤੌਰ ਤੇ ਕਿ 4 ਸਾਲ ਬਾਅਦ ਸਰਕਾਰੀ ਵੋਲਵੋ ਬੱਸਾਂ ਜਿਹੜੀਆਂ ਨੇ, ਸਰਕਾਰੀ ਬੱਸਾਂ ਉਹ ਦਿੱਲੀ ਏਅਰਪੋਰਟ ਜਾਣ ਲੱਗੀਆਂ। ਇਹ ਬੇਸ਼ੱਕ ਪਹਿਲਾਂ ਵੀ ਕੇਜਰੀਵਾਲ ਦੀ ਸਰਕਾਰ ਸੀ, ਉਹ ਉਸ ਸਮੇਂ ਨਹੀਂ ਜਾਣ ਦਿੱਤੀਆਂ ਉਹਨਾਂ ਨੇ, ਤੇ ਹੁਣ ਉਹਨਾਂ ਨੇ ਵੀ ਜਾਣ ਦਿੱਤੀਆਂ। ਚਲ ਹਾਂ, ਫਿਰ ਜਿਹੜਾ ਸਭ ਤੋਂ ਵੱਡਾ ਪੰਜਾਬ ਦੇ ਵਿੱਚ ਮਤਲਬ ਕਿ ਸਿਆਸੀ ਘਟਨਾਕ੍ਰਮ ਯਾਦ ਰਹੂਗਾ ਉਹ ਹੈ ਜੀ अपने मुख्यमंत्री से कह देना धन्यवाद मैं जिंदा जा रहा हूँ जी। बिल्कुल नरेंद्र मोदी दा ਉਹ ਡਰਾਮਾ ਜਿਹੜਾ ਪੰਜਾਬ ਆ ਕੇ ਘਟਨਾਕ੍ਰਮ ਦਿਖਾਇਆ। ਉਹ ਕਹਿੰਦਾ ਮੈਂ ਸਧਾਰਨ ਬੰਦਾ, ਮੈਂ ਆਮ ਬੰਦਾ, ਮੈਂ ਕੋਈ VIP ਨਹੀਂ ਹੈਗਾ। ਤੇ ਉਹ ਫਿਰ ਉਦਣ ਉਹ ਬਕਾਇਦਾ ਫੋਟੋਆਂ ਖਿਚਾ ਪੁਲ ਵਾਲੀ ਉਹ ਘਟਨਾ, ਉਹ ਸਾਰਾ ਮਤਲਬ ਕਿ ਫਲॉप ਰੈਲੀ ਨੂੰ ਸੰਬੋਧਨ ਕਰਨ ਦੀ ਬਜਾਏ ਮੌਸਮ ਦੀ ਆੜ 'ਚ ਵਾਪਸ ਪਰਤਣ ਦਾ ਉਹ ਖੇਡ ਸਭ ਨੂੰ ਸਮਝ ਆਉਂਦਾ ਕਿ ਸਿਆਸੀ। ਤੇ ਉਸ ਮੁੱਦੇ ਤੇ ਸਾਡੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਸਾਹਿਬ ਨੇ ਮਾਫੀ ਮੰਗ ਲਈ ਸੀ। ਬਿਲਕੁਲ ਚਰਚਾ ਰਹੀ। ਚਲੋ ਭਾਬਾ ਵਾਲੇ ਹਾਂ, ਫਿਰ ਇਸੇ ਤਰ੍ਹਾਂ ਮਤਲਬ ਕਿ ਮੋਰਚੇ ਜਿਨ੍ਹਾਂ ਦਾ ਸਿਆਸੀਕਰਨ ਕਰ ਦਿੱਤਾ ਗਿਆ ਨਾ ਸਿਆਸੀ ਪਾਰਟੀਆਂ ਨੇ, ਜਿਹੜੇ ਲੋਕ ਹਿੱਤਾਂ ਲਈ ਲੱਗਦੇ ਰਹੇ, ਚਾਹੇ ਉਹ ਬਾਈਬਲ ਕਲਾਂ ਬਰਗਾੜੀ ਵਾਲਾ ਮੁੱਦਾ ਵੀ ਪੂਰੇ ਸਾਲ ਚਰਚਾ 'ਚ ਰਿਹਾ, ਚਾਹੇ ਉਹ ਮਤਲਬ ਕਿ ਮੱਤੇਆੜਾ ਜੰਗਲ ਵਾਲਾ ਮਾਮਲਾ ਸੀਗਾ, ਉਸ ਨੂੰ ਰੱਦ ਕਰਾਉਣ ਲਈ ਲੋਕ ਸੰਘਰਸ਼ ਕੰਮ ਆਇਆ, ਚਾਹੇ ਹੁਣ ਜੀਰਾ ਸ਼ਰਾਬ ਫੈਕਟਰੀ ਆ ਉਹ ਵੀ ਪੂਰੀ ਚਰਚਾ 'ਚ ਇਸ ਮੌਕੇ, ਹੈ ਨਾ ਜੀ। ਸੋ ਇਸ ਲਈ ਇਹ ਸਾਰੇ ਪਹਿਲੂ ਵੀ, ਮੋਰਚੇ ਵੀ ਸਿਆਸੀ ਭੇਟ ਚੜ੍ਹਦੇ ਵੀ ਨਜ਼ਰ ਆਉਂਦੇ ਨੇ ਤੇ ਸਿਆਸਤ ਨਾਲ ਲੜ ਕੇ ਜਿੱਤਣ ਦੀਆਂ ਕਵਾਇਦਾਂ ਵੀ ਨਜ਼ਰ ਆਉਂਦੀਆਂ ਨੇ। ਫਿਰ ਇਹ ਸਭ ਦੇ ਦੌਰਾਨ 2 ਮੰਤਰੀਆਂ ਦੀ ਖੂਬ, ਇੱਕ ਸਿੰਗਲਾ ਦੀ ਛੁੱਟੀ ਹੋਣ ਦੀ ਤੇ ਇੱਕ ਸਰਾਰੀ ਦੀ ਆਡੀਓ ਵੀਡੀਓ, ਫਿਰ ਪਿਛਲੇ ਕਾਂਗਰਸੀਆਂ ਦੀ, ਚਾਹੇ ਸਾਧੂ ਸਿੰਘ ਧਰਮਸੋਤ ਦਾ ਮਾਮਲਾ ਹੋਵੇ, ਚਾਹੇ ਗਿਲਜੀਆਂ ਦਾ ਮਾਮਲਾ ਹੋਵੇ, ਹੈ ਨਾ, ਚਾਹੇ ਭਾਰਤ ਭੂਸ਼ਣ ਆਸ਼ੂ ਦਾ ਮਾਮਲਾ ਹੋਵੇ, ਇਹ ਚਰਚਾ 'ਚ ਰਹੇ। ਇੱਥੋਂ ਤੱਕ ਕਿ ਪਿਛਲੀ ਸਰਕਾਰ ਚੰਨੀ ਸਾਹਿਬ ਦੇ ਭਾਣਜੇ ਉਹ ਵੀ ਇੱਕ ਖਾਸੇ ਹਨੀ ਚਰਚਾ 'ਚ ਰਹੇ। ਤੇ ਉਧਰ ਉਹਨਾਂ ਦੀ ਗ੍ਰਿਫਤਾਰੀ ਚਰਚਾ 'ਚ, ਤੇ ਉਧਰ ਚੰਨੀ ਸਾਹਿਬ ਦੀ PhD ਤੇ ਅੱਖਾਂ ਦਾ ਇਲਾਜ ਚਰਚਾ 'ਚ ਰਿਹਾ। ਸੋ ਇਹ ਖਾਸਾ ਕੁਝ ਚਰਚਾ 'ਚ ਰਿਹਾ। ਫਿਰ ਮੋਦੀ ਸਾਹਿਬ ਬਿਆਸ ਡੇਰੇ ਆ ਗਏ, ਉਹਦੀ ਵੀ ਰਾਜਨੀਤਿਕ ਪਹਿਲੂ ਤੋਂ ਗੰਭੀਰਤਾ ਨਾਲ ਚਰਚਾ ਹੁੰਦੀ ਰਹੀ ਕਿ ਇਹਦੇ ਵੀ ਕੀ ਮਾਇਨੇ ਨੇ। ਫਿਰ ਪੰਜਾਬ ਦੇ ਅੰਦਰ BJP ਦੇ ਹਵਾਲੇ ਨਾਲੇ 25-25 ਕਰੋੜ 'ਚ MLA ਖਰੀਦਣ ਦੀ ਤਾਜ਼ੀ ਚਰਚਾ ਪਿਛਲੇ ਮਹੀਨਿਆਂ 'ਚ ਚੱਲੀ ਕਿ ਲਓ ਜੀ MLA ਖਰੀਦਣ ਦੀ ਕਵਾਇਦ ਕੀਤੀ ਜਾ ਰਹੀ ਆ। ਇਸੇ ਤਰ੍ਹਾਂ ਬੀਬੀ ਜਗੀਰ ਕੌਰ, ਉਹ ਖੂਬ ਚਰਚਾ 'ਚ ਰਹੀ ਕਿ ਬੀਬੀ ਜਗੀਰ ਕੌਰ ਦੇ ਹਵਾਲੇ ਨਾਲ ਕਿ ਹਾਂਜੀ ਉਹਨੇ ਬਗਾਵਤ ਕੀਤੀ, ਅਕਾਲੀ ਦਲ ਦੇ ਅੰਦਰ ਖਾਸੀ ਉਠਾ ਪਟਕ ਚੱਲ ਰਹੀ ਆ, ਉਹ ਚਰਚਾ 'ਚ ਰਹੀ। ਤੇ ਸਭ ਤੋਂ ਵੱਧ ਇਸ ਮੌਕੇ ਜੇਕਰ ਕਿਸੇ ਗੱਲ ਦੀ ਚਰਚਾ ਚੱਲ ਰਹੀ ਹੈ, ਉਹ ਚੱਲ ਰਹੀ ਹੈ ਜੀ ਕਿ ਪੰਜਾਬ ਨੂੰ ਦਿੱਲੀ ਤੋਂ ਚਲਾਇਆ ਜਾ ਰਿਹਾ ਤੇ ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਭਗਵੰਤ ਮਾਨ 'ਚ 36 ਦਾ ਅੰਕੜਾ ਤੇ ਖਿੱਚੋ ਤਾਣਾ ਤੇ ਬਣਦੀ ਕਹਿੰਦੇ ਰਾਘਵ ਚੱਡਾ ਨਾਲ ਵੀ ਨਹੀਂ ਹੈ। ਇਹ ਰਾਜਨੀਤਿਕ ਚਰਚਾਵਾਂ ਇਸ ਬਰੇ ਦੀਆਂ ਖਾਸੀਆਂ ਚਰਚਾ 'ਚ ਰਹੀਆਂ ਪ੍ਰਵੀਨ ਜੀ। ਬਿਲਕੁਲ ਆਪਰੇਸ਼ਨ ਲੋਟਸ ਦਾ ਨਾਮ ਦਿੱਤਾ ਸੀ ਇਹਨਾਂ ਨੇ ਜਦੋਂ ਚੀਮਾ ਸਾਹਿਬ ਪ੍ਰੈਸ ਕਾਨਫਰੰਸ ਕਰਦੇ ਹੁੰਦੇ ਸੀ। ਬਿਲਕੁਲ ਜੀ। ਹੁਣ ਇਹ ਨਹੀਂ ਪਤਾ ਲੱਗ ਰਿਹਾ ਵੀ ਆਮ ਆਦਮੀ ਪਾਰਟੀ ਵਾਲੇ ਜਿਹੜੇ 5 ਜਿੱਤੇ ਆ ਉਹ ਗੁਜਰਾਤ ਹੀ ਰਹਿੰਦੇ ਜਾਂ ਕਿਤੇ ਹੋਰ ਰਹਿੰਦੇ। ਸ਼ਰਮਾ ਜੀ, ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਮਾਂ ਇਜਾਜ਼ਤ ਨਹੀਂ ਦਿੰਦਾ।
ਪੰਜਾਬੀ ਰੇਡੀਓ ਯੂਐਸਏ ਦੇ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।